ਮੀਰੀ ਪੀਰੀ ਦੇ ਮਾਲਕ ਤਾਂ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮੰਨਦੇ ਹਾਂ, ਬਟ ਖਿਆਲ ਰੱਖਿਓ ਮੀਰੀ ਪੀਰੀ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਹੀ ਪਹਿਲਾਂ ਵਰਤੇ ਨੇ। ਕਿ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਜਿਹੜੇ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਦੇਖੋ ਹਰ ਵਰਡ ਜਿਹੜਾ, ਹਰ ਲਫ਼ਜ਼ ਜਿਹੜਾ, ਉਹਦਾ ਇੱਕ ਆਪਣਾ ਪਿਛੋਕੜ ਆ। ਉਸ ਪਿਛੋਕੜ ਨੂੰ ਸਮਝਣਾ ਜ਼ਰੂਰੀ ਆ, ਤੇ ਫਿਰ ਸਿੱਖਾਂ ਨੇ ਉਹ ਲਫ਼ਜ਼ ਕਿਵੇਂ ਵਰਤੇ ਨੇ ਉਹ ਸਮਝਣਾ ਜ਼ਿਆਦਾ ਜ਼ਰੂਰੀ ਆ। ਸੋ ਗੁਰੂ ਨਾਨਕ ਸਾਹਿਬ ਦੇ ਮੁਤਾਬਕ ਜਿਹੜਾ ਮੀਰ ਸੀਗਾ, ਜਿਹੜਾ ਕੱਲਾ ਪੋਲੀਟੀਕਲ ਐਕਟਿਵ ਸੀ, ਤੇ ਜਿਹੜਾ ਪੀਰ ਸੀਗਾ ਜਿਹੜਾ ਕੱਲਾ ਰੂਹਾਨੀਅਤ ਜਾਂ ਸਪਿਰਿਚੁਅਲਿਟੀ ਵਿੱਚ ਸੀ, ਕਹਿੰਦੇ ਦੋਨੋਂ ਹੀ ਕਰਪਟ ਹੋਏ ਹੋਏ ਸੀ। ਗੁਰੂ ਨਾਨਕ ਸਾਹਿਬ ਨੇ ਖੁੱਲ੍ਹ ਕੇ ਕੱਲੀ ਪੋਲੀਟਿਕਸ ਤੇ ਕੱਲੀ ਸਪਿਰਿਚੁਅਲਿਟੀ ਨਹੀਂ ਕੀਤੀ, ਉਹਨੂੰ ਇਕੱਠਾ ਕਰਕੇ ਦੁਨੀਆ ਵਿੱਚ ਇੱਕ ਨਵਾਂ ਮਾਡਲ ਪੇਸ਼ ਕੀਤਾ। ਸੋ ਸਾਡੀ ਵੋਕੈਬਲਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਰਾਜਯੋਗ ਲਫ਼ਜ਼ ਆ। ਰਾਜਯੋਗ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰਾਤਾ, ਤੇ ਕਰਦੇ ਕਰਦੇ ਉਹਨਾਂ ਨੇ ਦੇਖਿਆ ਕਿ ਜਿਹੜੇ ਕੱਲੇ ਪੀਰ ਸੀ ਤੇ ਕੱਲੇ ਮੀਰ ਸੀ ਇਹ ਤਾਂ ਕਰਪਟ ਨੇ, ਤੇ 6ਵੇਂ ਪਾਤਸ਼ਾਹ ਤੱਕ ਆ ਕੇ ਫਿਰ ਉਹਨਾਂ ਨੂੰ ਇਕੱਠਾ ਕਰਤਾ, ਇੰਟੀਗ੍ਰੇਟ ਕਰਤਾ। ਮਤਲਬ ਇਹ ਦੋ ਜਿਹੜੇ ਵੱਖਰੇ ਵੱਖਰੇ ਨੇ ਉਹ ਸਿੱਖ ਮਾਡਲ ਨਹੀਂ ਆ। ਉਹ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਵਿੱਚ ਉਹ ਗੁਰਮੁਖ ਪੰਥ ਨਹੀਂ ਆ। ਜਿੱਥੇ ਇੱਕੋ ਬੰਦੇ ਵਿੱਚ, ਇੱਕੋ ਜਨਾਨੀ ਵਿੱਚ, ਹਰੇਕ ਸਿੱਖ ਦੇ ਵਿੱਚ ਜਿੱਥੇ ਉਹ ਦੋਨੋਂ ਇਕੱਠੇ ਹੋ ਗਏ, ਉਹ ਮੀਰੀ ਪੀਰੀ ਆ। ਜੇ SGPC ਆਪਣੇ ਪਬਲੀਕੇਸ਼ਨ ਦੇ ਵਿੱਚ 15 ਸਾਲ ਪਹਿਲਾਂ ਕੌਮੇ ਲਾ ਕੇ ਲਿਖਣਾ ਸ਼ੁਰੂ ਕਰ ਦੂਗੀ ਪੀਰੀ, ਤੇ ਫਿਰ ਕੌਮਾ ਲਾ ਕੇ ਉਹਨਾਂ ਨੇ ਲਿਖਿਆ ਮੀਰੀ, ਇਹ ਨਹੀਂ ਅਸੀਂ ਐਕਸੈਪਟ ਕਰਾਂਗੇ, ਕਿਉਂਕਿ ਇਹ ਕਿਤੇ ਵੀ ਨਹੀਂ ਲਿਖਿਆ ਸਿੱਖ ਇਤਿਹਾਸ ਵਿੱਚ। ਜਿਹੜਾ 1708 ਤੋਂ ਲੈ ਕੇ 1849 ਤੱਕ ਹੈਗਾ, ਇਹ ਉਸ ਰਾਜਯੋਗ, ਉਸ ਮੀਰੀ ਪੀਰੀ ਨੂੰ ਲਗਾਤਾਰ ਇੰਟਰਪ੍ਰੀਟ ਕੀਤਾ ਜਾ ਰਿਹਾ ਤੇ ਜੀਆ ਜਾ ਰਿਹਾ। ਜਿਵੇਂ ਅਲੀਅਰ ਤੁਸੀਂ ਸੁਣਿਆ, ਰਾਜ ਤਾਂ ਜਾਊਗਾ ਵੀ, ਤੇ ਜੇ ਪਾਲਿਸੀਆਂ ਨਹੀਂ ਚੇਂਜ ਹੋ ਰਹੀਆਂ ਫਿਰ ਉਹਦੇ ਲਈ ਲੜਾਂਗੇ। ਇਹ ਪੂਰੀ 18ਵੀਂ ਸ਼ਤਾਬਦੀ ਵਿੱਚ ਇਹੀ ਚੱਲ ਰਿਹਾ। ਸਾਨੂੰ ਵੱਡਾ ਘੱਲੂਕਾਰਾ ਹੋ ਗਿਆ, ਛੋਟਾ ਘੱਲੂਕਾਰਾ ਹੋ ਗਿਆ। ਦਲ ਖਾਲਸੇ ਦਾ ਹੋਰ ਪੀਰੀਅਡ ਹੈ ਕੀ? ਮਿਸਲਾਂ ਦਾ ਪੀਰੀਅਡ ਹੋਰ ਹੈ ਕੀ? ਭਗਤ ਸਿੰਘ ਨੇ ਆਪ ਲਿਖਿਆ, ਉਹ ਕਹਿੰਦਾ ਹਿੰਦੁਸਤਾਨ ਹੋਲੀ 'ਚ ਮਸਤ ਆ, ਤੇ ਜੇ ਕਦੇ ਇੱਥੇ ਆਜ਼ਾਦੀ ਆਈ ਇਹ ਬੱਬਰ ਅਕਾਲੀਆਂ ਦੇ ਕਰਕੇ ਆਊਗੀ। ਕਿ 1947 ਤੋਂ ਲੈ ਕੇ 1984 ਤੱਕ ਦਾ ਸਫ਼ਰ ਆਪਾਂ ਲੈ ਲਈਏ ਥੋੜ੍ਹਾ ਜਿਹਾ, ਉਹਦੇ ਵਿੱਚ ਹੁਣ ਸਾਡੀ ਮੀਰੀ ਪੀਰੀ ਜਿਹੜੀ ਆ ਉਹ ਸਟੇਟ ਡਿਫਾਈਨ ਕਰਨ ਸ਼ੁਰੂ ਕਰਤੀ। ਇੱਕ ਸਟੇਟ ਨੇ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜਿਹੜਾ ਇਸ ਵੇਲੇ ਹਿੰਦੁਸਤਾਨ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਲ, ਉਹਨੇ ਔਨ ਰੈਕਰਡ ਇਹ ਕਿਹਾ, ਹੁਣ ਅਸੀਂ ਸਿੱਖਾਂ ਦੀ ਮੀਰੀ ਪੀਰੀ ਨੂੰ ਕਿਵੇਂ ਇੰਪਲੀਮੈਂਟ ਕਰਨਾ ਅਸੀਂ ਕਰਾਂਗੇ। ਇਹ ਜਮਹੂਰੀਅਤ ਦੇ ਸਿਸਟਮ ਦੇ ਵਿੱਚ 2 SGPC ਦੇ ਇਲੈਕਸ਼ਨ, DSGMC ਦੇ ਇਲੈਕਸ਼ਨ, ਤੇ ਜਿਹੜਾ ਲਾਰਜਰ ਇਲੈਕਸ਼ਨ ਪੰਜਾਬ ਦੇ ਹੁੰਦੇ ਨੇ ਉਹਦੇ ਵੱਲ ਇਸ਼ਾਰਾ ਸੀ। ਸਾਨੂੰ ਸਮਝਣਾ ਪਊ ਕਿ ਉਹਦੇ ਵਿੱਚ ਵੀ ਮੀਰੀ ਪੀਰੀ ਕਿਵੇਂ ਪ੍ਰੈਕਟਿਸ ਕੀਤੀ ਜਾਵੇ, ਇੰਪਰਫੈਕਟ ਸਿਸਟਮ ਦੇ ਵਿੱਚ ਵੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਤੇ ਰੂਹ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੇ ਅੱਜ ਸਵੇਰੇ ਜਦ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀਓ ਦਾ ਹੁਕਮ ਪੜ੍ਹਿਆ, ਉੱਥੇ ਜੈਤਸਰੀ ਕੀ ਵਾਰ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਉਹ ਪੌੜੀ ਦੀ ਜਿਹੜੀ ਅਖੀਰਲੀ ਲਾਈਨ ਸੀ, ਉਹਦੇ ਵਿੱਚ ਕਿਹਾ, ਹੋ ਕਿਰਪਾਲ ਦਿਆਲ ਨਾਨਕ ਭਉ ਭੰਜੀਐ। ਪੌੜੀ ਦਾ ਆਮ ਲਿਆ ਜਾਂਦਾ ਕਿ ਜਿਹੜੀ ਅਖੀਰਲੀ ਲਾਈਨ ਹੁੰਦੀ ਹੈ ਉਹਦੇ 'ਚ ਤੱਥ ਹੁੰਦਾ, ਤਾਂ ਹੀ ਉਹ ਦੁਬਾਰਾ ਵੀ ਰਿਪੀਟ ਕੀਤੀ ਜਾਂਦੀ ਹੈ। ਤੁਸੀਂ ਸੁਣਿਆ ਹੋਣਾ ਆਸਾ ਕੀ ਵਾਰ ਵਿੱਚ ਵੀ ਜਿਵੇਂ ਆਪਾਂ ਐਂਡ ਕਰੀਦਾ ਹੈਗਾ ਪੌੜੀ ਨੂੰ। ਹੁਣ ਇੱਥੇ ਗੁਰੂ ਅਰਜਨ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਸਾਡੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਕੀ ਹੈ ਜਿਹੜਾ ਟਿਕਿਆ ਹੋਇਆ ਸਾਡੇ ਮਨਾਂ ਦੇ ਵਿੱਚ, ਉਹ ਕਹਿੰਦੇ ਹੈਗਾ ਡਰ। ਕਹਿੰਦੇ ਇਹ ਜਿਹੜਾ ਡਰ ਆ ਇਹਨੂੰ ਭੰਜ ਦਿਓ, ਇਹਨੂੰ ਖਤਮ ਕਰ ਦਿਓ, ਤੇ ਜਦੋਂ ਖਤਮ ਹੋ ਗਿਆ ਤਾਂ ਸਾਨੂੰ ਪਤਾ ਲੱਗੂ ਕਿ ਸਾਡੇ ਤੇ ਕਿਰਪਾ ਹੋ ਗਈ। ਦਿਆਲ ਉਹਦਾ ਗੁਣ ਆ ਇੱਕ ਓਂਕਾਰ ਦਾ, ਤੇ ਉਹ ਗੁਣ ਨੂੰ ਸੰਬੋਧਨ ਕਰਕੇ ਕਿਹਾ ਜਾ ਰਿਹਾ ਕਿ ਸਾਡਾ ਜਿਹੜਾ ਡਰ ਹੈਗਾ ਇਹਨੂੰ ਭੰਨ ਕੇ ਖਤਮ ਕਰ ਦਿਓ। ਇਹ ਗੱਲ ਸਾਨੂੰ ਜਿਹੜਾ ਅੱਜ ਦਾ ਵਿਸ਼ਾ ਮੀਰੀ ਪੀਰੀ ਦਾ, ਸਿੱਖ ਰਾਜ, ਬਾਬਾ ਬੰਦਾ ਸਿੰਘ ਬਹਾਦਰ, ਤੁਸੀਂ ਹੁਣੇ ਸੁਣਿਆ
ਕਿ ਜੂਨ ਤੋਂ ਜੁਲਾਈ ਦਾ ਜਿਹੜਾ ਸਫ਼ਰ ਹੈਗਾ ਸਿੱਖ ਇਤਿਹਾਸ ਦੇ ਵਿੱਚ ਇਹਦੇ 'ਚ ਬੜੀਆਂ ਇਸ਼ੂਜ਼ ਨੇ, ਅਤੇ ਦਾਸ ਦਾ ਵਿਸ਼ਾ ਇਹ ਰੱਖਿਆ ਗਿਆ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕੰਟੈਂਪਰੇਰੀ ਰਿਐਲਿਟੀ ਆ, ਸਮਕਾਲੀ ਅਸਲੀਤਾਂ ਚੱਲ ਰਹੀਆਂ ਸਾਡੇ ਸਾਹਮਣੇ, ਉਹਦੇ ਵਿੱਚ ਮੀਰੀ ਪੀਰੀ ਕਿਵੇਂ ਲਿਵ ਕੀਤੀ ਜਾਵੇ, ਕਿਵੇਂ ਪ੍ਰੈਕਟਿਸ ਕੀਤੀ ਜਾਵੇ, ਕਿਵੇਂ ਜੀ ਜਾਵੇ। ਉਹਦੇ ਲਈ ਇਹ ਜਿਹੜਾ ਡਰ ਦਾ ਆਈਡੀਆ ਅੱਜ ਗੁਰੂ ਅਰਜਨ ਸਾਹਿਬ ਨੇ ਸਾਨੂੰ ਬੜਾ ਕਲੀਅਰਲੀ ਦੱਸਿਆ ਨਾ, ਇਹ ਤੋੜਨਾ ਪੈਣਾ। ਅਤੇ ਡਰ ਨੂੰ ਤੋੜਨ ਦੇ ਲਈ ਸਾਨੂੰ ਗੁਰਬਾਣੀ ਦੀ ਓਟ ਤੋਂ ਗੱਲ ਕਰਕੇ ਫਿਰ ਮੈਂ ਸਮਕਾਲੀ ਸਮੇਂ ਵੱਲ ਆਵਾਂਗਾ, ਕਿਉਂਕਿ ਜਦ ਅੱਜ ਦੀ ਗੱਲ ਕਰਨੀ ਹੋਊਗੀ ਓਬਵੀਅਸਲੀ ਇਹ ਕੰਟਰੋਵਰਸੀਜ਼ ਬੜੀਆਂ ਖੜੀਆਂ ਹੋਣਗੀਆਂ, ਅਤੇ ਕੰਟਰੋਵਰਸੀ ਕਿਸ ਵੇਲੇ ਨਹੀਂ ਖੜੀਆਂ ਹੋਈਆਂ। ਤੁਸੀਂ ਹੁਣੇ ਡਾਕਟਰ ਸਾਹਿਬ ਕੋਲੋਂ ਸੁਣਿਆ ਕਿ ਜਿਹੜਾ ਸਾਡਾ ਸਭ ਤੋਂ ਸਕਸੈਸਫੁਲ ਜਰਨੈਲ ਆ ਉਹਦੇ ਬਾਰੇ ਵੀ ਖੜੀ ਕੀਤੀਆਂ ਗਈਆਂ ਸੀ। ਸੋ ਇਸ ਗੱਲ ਤੋਂ ਨਹੀਂ ਘਬਰਾਉਣਾ ਚਾਹੀਦਾ ਕਿ ਕੰਟਰੋਵਰਸੀ ਹੋਊ। ਗੁਰੂ ਨਾਨਕ ਸਾਹਿਬ ਦਾ ਹਰ ਐਕਟ ਕੰਟਰੋਵਰਸ਼ਲ ਸੀ। ਕੰਟਰੋਵਰਸੀ ਦਾ ਸਿਰਫ ਮਤਲਬ ਇਹ ਹੁੰਦਾ ਕਿ ਜਿਹੜੀਆਂ ਪਾਵਰਸ ਟੂ ਬੀ ਨੇ ਉਹ ਸੈਟਿਸਫਾਈਡ ਨਹੀਂ ਤੁਹਾਡੇ ਕੋਲੋਂ, ਭਾਵੇਂ ਉਹ ਘਰ ਦੇ ਵਿੱਚ ਜਿਵੇਂ ਪਿਓ ਦੀ ਚੱਲਦੀ ਹੋਵੇ ਤੇ ਕੁਐਸਚਨ ਹੋ ਜਾਵੇ ਤਾਂ ਉਹ ਵੀ ਥੋੜ੍ਹਾ ਜਿਹਾ ਹੁੰਦਾ ਇਹ ਕੀ ਹੋ ਗਿਆ, ਮੁੰਡੇ ਨੇ ਕੁਐਸਚਨ ਕਰਤਾ। ਜਥੇਬੰਦੀ ਵਿੱਚ ਹੋ ਜਾਂਦਾ, ਗੁਰਦੁਆਰਿਆਂ ਵਿੱਚ ਹੋ ਜਾਂਦਾ, ਮਤਲਬ ਕੋਈ ਡਿਸਸੈਟਿਸਫੈਕਸ਼ਨ ਚੱਲ ਰਹੀ ਆ। ਕੰਟਰੋਵਰਸੀ ਦਾ ਇੰਨਾ ਹੀ ਮਤਲਬ ਆ। ਉਸ ਤੋਂ ਘਬਰਾਉਣ ਦੀ ਲੋੜ ਨਹੀਂ, ਡਰ ਤੋਂ ਮੁਕਤ ਹੋਣ ਦੀ ਲੋੜ ਆ। ਅਤੇ ਮੀਰੀ ਪੀਰੀ ਜਿਹੜੇ ਲਫ਼ਜ਼ ਨੇ ਇੱਥੇ ਇਹਦੀ ਗੱਲ ਕਰਨੀ ਗੁਰਬਾਣੀ ਦੇ ਆਧਾਰ 'ਤੇ ਕਰਨੀ ਪਊਗੀ ਕਿ ਕਿਸ ਤਰ੍ਹਾਂ ਫਿਰ ਮੀਰੀ ਪੀਰੀ ਦੇ ਮਾਲਕ ਤਾਂ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮੰਨਦੇ ਹਾਂ, ਬਟ ਖਿਆਲ ਰੱਖਿਓ ਮੀਰੀ ਪੀਰੀ ਲਫ਼ਜ਼ ਗੁਰੂ ਨਾਨਕ ਸਾਹਿਬ ਨੇ ਹੀ ਪਹਿਲਾਂ ਵਰਤੇ ਨੇ। ਅਤੇ ਡਰ ਖਤਮ ਕਿਵੇਂ ਕਰਨਾ ਇਹਦੇ ਨਾਲ ਮੈਂ ਜੋੜਾਂਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਹੀ ਦੱਸਿਆ ਕਿ ਜਿਹੜੇ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ। ਦੇਖੋ ਹਰ ਵਰਡ ਜਿਹੜਾ, ਹਰ ਲਫ਼ਜ਼ ਜਿਹੜਾ, ਉਹਦਾ ਇੱਕ ਆਪਣਾ ਪਿਛੋਕੜ ਆ। ਉਸ ਪਿਛੋਕੜ ਨੂੰ ਸਮਝਣਾ ਜ਼ਰੂਰੀ ਆ, ਅਤੇ ਫਿਰ ਸਿੱਖਾਂ ਨੇ ਉਹ ਲਫ਼ਜ਼ ਕਿਵੇਂ ਵਰਤੇ ਨੇ ਉਹ ਸਮਝਣਾ ਜ਼ਿਆਦਾ ਜ਼ਰੂਰੀ ਆ। ਹੁਣ ਗੁਰੂ ਨਾਨਕ ਸਾਹਿਬ ਨੇ ਲਫ਼ਜ਼ ਵਰਤ ਲਏ ਜਦ ਕੋਟੀ ਹੂ ਪੀਰ। ਪੀਰ ਕੌਣ ਨੇ? ਸਿੱਧੇ ਲਫ਼ਜ਼ਾਂ 'ਚ ਅਸੀਂ ਕਹਾਂਗੇ ਜਿਹੜਾ ਅੱਜ ਕੱਲ੍ਹ ਵਰਡ ਯੂਜ਼ ਹੁੰਦਾ ਨਾ, ਜਿਹੜੇ ਰੂਹਾਨੀਅਤ ਨੂੰ ਕਹਿੰਦੇ ਨੇ ਕਿ ਅਸੀਂ ਪੂਰੇ ਤਰੀਕੇ ਨਾਲ ਸਮਝ ਲਿਆ ਅਤੇ ਜੀ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਵੱਖਰੇ ਵੱਖਰੇ ਲਫ਼ਜ਼ਾਂ ਨਾਲ ਅੱਜ ਕੱਲ੍ਹ ਕਹਿੰਦੇ ਹਾਂ, ਬਟ ਅੰਗਰੇਜ਼ੀ ਵਿੱਚ ਜਿਹੜੇ ਆਪਣੇ ਆਪ ਨੂੰ ਇਕੱਲੇ ਸਪਿਰਿਚੁਅਲਿਸਟ ਮੰਨਦੇ ਨੇ, ਅਸੀਂ ਉਹਦੇ ਲਈ ਲਫ਼ਜ਼ ਬਣਾ ਲਏ ਨੇ ਅੱਜ ਕੱਲ੍ਹ ਸੰਤ, ਮਹਾਂਪੁਰਖ, ਬ੍ਰਹਮ ਗਿਆਨੀ। ਇਹ ਗੁਰਬਾਣੀ ਦੇ ਲਫ਼ਜ਼ ਨੇ, ਬਸ ਉਹ ਇੰਨਾ ਸੌਖਾ ਨਹੀਂ ਹੈ, ਇਕੱਲੇ ਪੀਰ ਦਾ ਹੋਣਾ ਨਹੀਂ ਹੈ। ਉਹ ਪੀਰ ਉਹ ਸੀ ਜਿਵੇਂ ਜਦ ਇਕਬਾਲ ਨੇ ਵੀ ਲਿਖਿਆ ਨੇ, ਪੀਰ ਕੀ ਕਰਦੇ ਨੇ? ਕਹਿੰਦੇ ਇਹਨਾਂ ਦਾ ਕੰਮ ਹੈਗਾ ਇਹ ਕਰਾਮਾਤ ਦਾ ਸੌਦਾ ਕਰਦੇ ਨੇ। ਠੀਕ ਹੈ ਨਾ ਜੀ। ਸੋ ਪੀਰ ਲਫ਼ਜ਼ ਕੀ ਆ? ਆਰਗੇਨਾਈਜ਼ ਰਿਲੀਜਨਸ ਦੇ ਵਿੱਚ, ਮੈਂ ਆਰਗੇਨਾਈਜ਼ ਜਾਣ ਕੇ ਦੱਸ ਰਿਹਾ, ਸ਼ੇਅਰ ਕਰ ਰਿਹਾ, ਉਹਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਸਾਨੂੰ ਪਤਾ ਕਿ ਧਰਮ ਕੀ ਆ, ਮਜ਼ਹਬ ਕੀ ਆ, ਅਸੀਂ ਜੁੜੇ ਹੋਏ ਹਾਂ ਉਹਦੇ ਨਾਲ। ਅਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਕਿੱਥੇ ਗਏ ਜੁੜੇ ਹੋਏ? ਜਾਂ ਮੀਰ ਸੁਣਿਆ ਧਾਇਆ। ਅਤੇ ਮੀਰ ਹੈਗਾ ਪੋਲੀਟੀਕਲ ਵਰਡ। ਮੀਰ ਆਮਿਰ, ਮੀਰ ਅਰਬੀ ਫਾਰਸੀ ਵਿੱਚ ਯੂਜ਼ ਹੁੰਦੇ ਨੇ। ਇਹ ਵੀ ਆਰਗੇਨਾਈਜ਼ ਕੰਮ ਆ, ਜਿਹੜਾ ਪੋਲੀਟੀਕਲੀ ਆਰਗੇਨਾਈਜ਼ ਆ, ਜਿਹੜਾ ਉਹਨਾਂ ਨੂੰ ਲੀਡ ਕਰ ਰਿਹਾ, ਉਹਨਾਂ ਦਾ ਹੈਡ ਹੈਗਾ। ਉੱਥੇ ਬਾਬਰ ਵੱਲ ਇਸ਼ਾਰਾ ਹੈਗਾ। ਕਹਿੰਦੇ ਜਦ ਜਿਹੜੇ ਆਪਣੇ ਆਪ ਨੂੰ ਜੁੜੇ ਹੋਏ ਮੰਨਦੇ ਸੀ, ਆਪਣੀ ਵੋਕੈਬਲਰੀ ਹੁਣ ਆਪਾਂ ਲੈ ਆਈਏ, ਜਿਹੜੇ ਕਹਿੰਦੇ ਸੀ ਕਿ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ, ਉਹ ਕਿਉਂ ਭੱਜ ਗਏ ਫਿਰ ਜਦ ਇੱਕ ਪੋਲੀਟੀਕਲ ਹੈਡ ਨੇ ਆ ਕੇ ਅਟੈਕ ਕੀਤਾ? ਇਹ ਸਾਡੇ ਉੱਤੇ ਵੀ ਢੁੱਕਦੀ ਹੈ ਗੱਲ। ਅੱਜ ਕੱਲ੍ਹ ਇਹ ਬੜਾ ਕੁਝ ਚੱਲ ਰਿਹਾ ਵੀ ਅਸੀਂ ਵੀ ਜੁੜੇ ਹੋਏ ਹਾਂ। ਫਿਰ ਜੁੜੇ ਹੋਏ ਦਾ ਕੰਮ ਕੀ ਹੈ ਇਹ ਵੀ ਦੱਸੋ ਨਾ। ਫਿਰ ਜੁੜੇ ਹੋਏ ਦਾ ਕੰਮ ਇਕੱਲੀ ਸਾਧਨਾ ਆਪਣੀ ਥੋੜ੍ਹੀ ਕਰਨੀ ਆ। ਤੁਸੀਂ ਆਪਣਾ ਨੇਮ ਹੋ ਸਕਦਾ ਤੁਹਾਡਾ ਕਿ 3:30 ਵਜੇ ਉੱਠ ਕੇ ਅਸੀਂ ਸਿਮਰਨ ਕੀਤਾ, ਬਹੁਤ ਵਧੀਆ ਕਰੋ, ਅਸੀਂ ਆਪਣਾ ਅੰਮ੍ਰਿਤ ਵੇਲਾ ਸੰਭਾਲੋ, ਬਸ ਜੁੜੇ ਹੋਇਆ ਕੀ ਕਰਦਾ? ਇਹ ਵੀ ਅਗਲਾ ਕੁਐਸਚਨ ਆਊਗਾ ਸਾਡੇ ਲਈ। ਸੋ ਗੁਰੂ ਨਾਨਕ ਸਾਹਿਬ ਦੇ ਮੁਤਾਬਕ ਜਿਹੜਾ ਮੀਰ ਸੀਗਾ, ਜਿਹੜਾ ਕੱਲਾ ਪੋਲੀਟੀਕਲ ਐਕਟਿਵ ਸੀ, ਅਤੇ ਜਿਹੜਾ ਪੀਰ ਸੀਗਾ ਜਿਹੜਾ ਕੱਲਾ ਰੂਹਾਨੀਅਤ ਜਾਂ ਸਪਿਰਿਚੁਅਲਿਟੀ ਵਿੱਚ ਸੀ, ਕਹਿੰਦੇ ਦੋਨੋਂ ਹੀ ਕਰਪਟ ਹੋਏ ਹੋਏ ਸੀ। ਕਹਿੰਦੇ ਇਹਨਾਂ ਕੋਲੋਂ ਕੁਛ ਨਹੀਂ ਹੋਇਆ, ਲੋਕਾਂ ਨੂੰ ਇਹ ਲੁੱਟ ਰਹੇ ਸੀ ਕਿ ਖੁੱਲ੍ਹ ਕੇ। ਅਤੇ ਉਸ ਵੇਲੇ ਵੀ ਹੋਇਆ ਇਹ। ਉਸ ਵੇਲੇ ਕੋਈ ਸੂਫੀ ਨੇ ਵੀ ਇੰਟਰਵੀਨ ਨਹੀਂ ਕੀਤਾ ਸੀ। ਮੈਂ ਜਾਣ ਕੇ ਲਫ਼ਜ਼ ਕਰ ਰਿਹਾ, ਹਿਸਟੋਰੀਕਲ ਰੈਕਡ ਵਿੱਚ ਆਇਆ ਸਿਰਫ ਗੁਰੂ ਨਾਨਕ ਸਾਹਿਬ ਨੇ ਇੰਟਰਵੀਨ ਕੀਤਾ। ਮਤਲਬ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਜੁੜੇ ਹੋਏ ਮੰਨਦੇ ਨੇ। ਹੁਣ ਗੁਰਬਾਣੀ ਵੱਲ, ਗੁਰੂ ਗ੍ਰੰਥ ਸਾਹਿਬ ਵੱਲ ਆ ਜਾਈਏ, ਸਾਡੀ ਵੋਕੈਬਲਰੀ ਦੇ ਵਿੱਚ ਜਦ ਗੁਰੂ ਨਾਨਕ ਪਾਤਸ਼ਾਹ ਬਾਰੇ ਗੱਲ ਹੋਈ ਆ, ਉੱਥੇ ਦੱਸਿਆ ਗਿਆ ਰਾਜ ਜੋਗ। ਜੋਗ ਜਿਹੜਾ ਜੁੜਿਆ ਹੋਇਆ, ਮਿਲਿਆ ਹੋਇਆ ਇੱਕ ਓਂਕਾਰ ਨੂੰ, ਰਾਜ ਜਿਹਨੂੰ ਇਹ ਵੀ ਪਤਾ ਕਿ ਫਿਰ ਧਰਤੀ 'ਤੇ ਇਹਦੇ ਬਾਰੇ ਕੀ ਕਰਨਾ।
ਕਹਿੰਦੇ ਇਹ ਗੁਰੂ ਨਾਨਕ ਸਾਹਿਬ ਲਈ ਭੱਟਾਂ ਦੇ ਸਵਈਏ ਵਿੱਚ ਫਰੇਜ਼ ਬੜੀ ਵਾਰੀ ਰਿਪੀਟ ਹੋਈ ਆ ਤੇ ਉਹਦੇ ਵਿੱਚ ਇਹ ਵੀ ਲਿਖਤਾ ਕਿ ਇਹਨਾਂ ਨੇ ਤਾਂ ਰਾਜਯੋਗ ਤਨ ਮਾਣਿਓ, ਨਿਰੰਤਰ ਲਫ਼ਜ਼ ਵੀ ਯੂਜ਼ ਕਰ ਲਿਆ। ਮਤਲਬ ਮਾਣਨਾ ਕੀ ਹੁੰਦਾ, ਇੰਜੋਏ ਵੀ ਕੀਤਾ। ਮਤਲਬ ਗੁਰੂ ਨਾਨਕ ਸਾਹਿਬ ਨੇ ਖੁੱਲ੍ਹ ਕੇ ਕੱਲੀ ਪੋਲੀਟਿਕਸ ਤੇ ਕੱਲੀ ਸਪਿਰਿਚੁਅਲਿਟੀ ਨਹੀਂ ਕੀਤੀ, ਉਹਨੂੰ ਇਕੱਠਾ ਕਰਕੇ ਦੁਨੀਆ ਵਿੱਚ ਇੱਕ ਨਵਾਂ ਮਾਡਲ ਪੇਸ਼ ਕੀਤਾ। ਸੋ ਸਾਡੀ ਵੋਕੈਬਲਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਰਾਜਯੋਗ ਲਫ਼ਜ਼ ਆ। ਰਾਜਯੋਗ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰਾਤਾ ਤੇ ਕਰਦੇ ਕਰਦੇ ਉਹਨਾਂ ਨੇ ਦੇਖਿਆ ਕਿ ਜਿਹੜੇ ਕੱਲੇ ਪੀਰ ਸੀ ਤੇ ਕੱਲੇ ਮੀਰ ਸੀ, ਇਹ ਤਾਂ ਕਰਪਟ ਨੇ। ਤੇ 6ਵੇਂ ਪਾਤਸ਼ਾਹ ਤੀਕਰ ਆ ਕੇ ਫਿਰ ਉਹਨਾਂ ਨੂੰ ਇਕੱਠਾ ਕਰਤਾ, ਇੰਟੀਗ੍ਰੇਟ ਕਰਤਾ। ਮਤਲਬ ਇਹ ਦੋ ਜਿਹੜੇ ਵੱਖਰੇ ਵੱਖਰੇ ਨੇ ਉਹ ਸਿੱਖ ਮਾਡਲ ਨਹੀਂ ਆ। ਉਹ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਵਿੱਚ ਉਹ ਗੁਰਮੁਖ ਪੰਥ ਨਹੀਂ ਆ, ਜਿਹੜੇ ਇੱਕੋ ਬੰਦੇ ਵਿੱਚ, ਇੱਕੋ ਜਨਾਨੀ ਵਿੱਚ, ਹਰੇਕ ਸਿੱਖ ਦੇ ਵਿੱਚ ਜਿੱਥੇ ਉਹ ਦੋਨੋਂ ਇਕੱਠੇ ਹੋ ਗਏ, ਉਹ ਮੀਰੀ ਪੀਰੀ ਆ। ਹੁਣ ਇਹਦਾ ਮਤਲਬ ਇਹ ਆ ਕਿ ਤੁਹਾਡਾ ਪੀਰ ਦਾ ਡਰ ਵੀ ਖਤਮ ਹੋ ਗਿਆ, ਕਿਉਂਕਿ ਸਾਨੂੰ ਅੱਜ ਕੱਲ੍ਹ ਰਿਲੀਜੀਅਸ ਬੰਦੇ ਵੀ ਬੜੇ ਡਰਾਉਂਦੇ ਨੇ ਨਾ, ਲੁੱਟ ਰਹੇ ਨੇ ਉਹ ਪੂਰੀ ਦੁਨੀਆ ਨੂੰ, ਬੜਾ ਕੁਝ ਕਹਿੰਦੇ ਨੇ, ਨਰਕਾਂ 'ਚ ਜਾਓਗੇ ਜੇ ਇਹ ਨਹੀਂ ਕਰੋਗੇ। ਅਸੀਂ ਵੀ ਉਹਦੇ ਵਿੱਚ ਫਸ ਜਾਂਦੇ ਆ। ਤੇ ਗੁਰੂ ਨਾਨਕ ਸਾਹਿਬ ਨੇ ਲਿਖਤਾ ਕਿ ਇਹ ਕਰਮ ਤੇ ਧਰਮ ਨੂੰ ਵੇਚਣ ਵਾਲੇ ਤਾਂ ਜਮ ਜਾਗਾਤੀ ਲੁੱਟ ਹੈ, ਇਹ ਤੁਹਾਨੂੰ ਪਖੰਡ ਕਰਕੇ ਲੁੱਟ ਰਹੇ ਨੇ। ਤੇ ਜਿਹੜਾ ਮੀਰ ਹੈਗਾ ਉਹ ਆਪਣੇ ਪੋਲੀਟੀਕਲ, ਤੁਸੀਂ ਅੱਜ ਕੱਲ੍ਹ ਵੀ ਦੇਖ ਰਹੇ ਹੋ, ਪਹਿਲਾਂ ਵੀ ਦੇਖਿਆ, ਉਸ ਨਸ਼ੇ ਵਿੱਚ ਤੁਹਾਨੂੰ ਲੁੱਟਦਾ ਕਿ ਤੁਸੀਂ ਮੇਰੀ ਮੰਨੋ, ਨਹੀਂ ਤਾਂ ਮੈਂ ਤੁਹਾਡੇ ਲਈ ਇਹ ਕਰਾਂਗਾ, ਜੇਲ੍ਹਾਂ 'ਚ ਪਾਵਾਂਗੇ, ਟੌਰਚਰ ਕਰਾਂਗੇ। ਤੁਹਾਨੂੰ ਸਾਰਾ ਕੁਝ ਪਤਾ ਉਹ ਵਰਡਸ ਬਾਰੇ। ਬਟ ਸਿੱਖ ਨਜ਼ਰੀਏ ਦੇ ਵਿੱਚ ਮੀਰੀ ਪੀਰੀ ਇਸ ਤਰ੍ਹਾਂ ਇੰਸਟੀਟਿਊਸ਼ਨ ਦਾ ਰੂਪ ਬਣ ਗਿਆ। ਫਿਰ ਇਹ ਅਲੱਗ-ਅਲੱਗ ਨਹੀਂ ਹੈਗੇ। ਜੇ SGPC ਆਪਣੇ ਪਬਲੀਕੇਸ਼ਨ ਦੇ ਵਿੱਚ 15 ਸਾਲ ਪਹਿਲਾਂ ਕੌਮੇ ਲਾ ਕੇ ਲਿਖਣਾ ਸ਼ੁਰੂ ਕਰ ਦੂਗੀ ਪੀਰੀ, ਤੇ ਫਿਰ ਕੌਮਾ ਲਾ ਕੇ ਉਹਨਾਂ ਨੇ ਲਿਖਿਆ ਮੀਰੀ, ਇਹ ਨਹੀਂ ਅਸੀਂ ਐਕਸੈਪਟ ਕਰਾਂਗੇ, ਕਿਉਂਕਿ ਇਹ ਕਿਤੇ ਵੀ ਨਹੀਂ ਲਿਖਿਆ ਸਿੱਖ ਇਤਿਹਾਸ ਵਿੱਚ। ਇਹ ਸਾਡੇ ਲਈ ਇੰਟੀਗ੍ਰੇਸ਼ਨ ਹੈ, ਇਕੱਠਾ ਕਰਤਾ, ਉਹ ਸੁਮੇਲ ਹੈਗਾ, ਜਿਵੇਂ ਰਾਜਯੋਗ ਦਾ ਸੁਮੇਲ ਆ। ਹੁਣ ਮੀਰੀ ਪੀਰੀ ਨੂੰ 10 ਗੁਰੂਆਂ ਨੇ ਇਸ ਤਰੀਕੇ ਨਾਲ ਰਾਜਯੋਗ ਕੀ ਆ, ਇੱਕ ਓੰਕਾਰ ਤੋਂ ਅਸੀਂ ਜੁੜਨਾ। ਜਿਹੜੇ ਜੁੜੇ ਹੋਏ ਨੇ ਉਹਨਾਂ ਨੇ ਫਿਰ ਲਾਈਫ ਦੇ ਵਿੱਚ ਰਾਜ ਨੂੰ ਪ੍ਰੈਕਟਿਸ ਕਰਨਾ। ਰਾਜ ਦਾ ਘੱਟ ਤੋਂ ਘੱਟ ਮੀਨਿੰਗ ਕੀ ਆ ਕਿ ਜਿਹੜੀਆਂ ਵੀ ਪਾਲਿਸੀਜ਼ ਨੇ ਸਟੇਟ ਦੀਆਂ, ਪਹਿਲਾਂ ਐਮਪਾਇਰ ਹੁੰਦੇ ਸੀ, ਹੁਣ ਸਟੇਟ ਨੇ, ਕਿਉਂਕਿ 20th ਸੈਂਚੁਰੀ ਵਿੱਚ ਢਾਂਚੇ ਬਦਲੇ ਨੇ। ਤੇ ਜਿਹੜੇ ਸਟੇਟ ਦੀਆਂ ਪਾਲਿਸੀਜ਼ ਨੇ ਜੋ ਨਹੀਂ ਠੀਕ ਹੈਗੀਆਂ, ਜਿਹੜੀਆਂ ਇੱਕ ਓੰਕਾਰ ਤੇ ਨਾਮ ਦੇ ਕਲਚਰ ਨੂੰ ਨਹੀਂ ਮੰਨਦੀਆਂ, ਅਸੀਂ ਉਹਦੇ ਖਿਲਾਫ ਡਟ ਕੇ ਲੜਾਂਗੇ। ਤੇ ਗੁਰੂਆਂ ਸਾਹਿਬ ਨੇ ਇਹੀ ਟ੍ਰੇਨਿੰਗ ਦਿੱਤੀ। ਇਸੇ ਕਰਕੇ ਕਰਤਾਰਪੁਰ ਵਸਾਇਆ, ਕਿਉਂਕਿ ਬਾਕੀ ਥਾਵਾਂ ਤੇ ਪਾਲਿਸੀ ਚੇਂਜ ਨਹੀਂ ਹੋ ਰਹੀਆਂ ਸੀ। ਇਸੇ ਕਰਕੇ ਗੁਰੂਆਂ ਨੇ ਸ਼ਹਿਰ ਨਵੇਂ ਵਸਾਏ ਜਿੱਥੇ ਇੱਕ ਓੰਕਾਰ ਦਾ ਜਿਹੜਾ ਸਿਸਟਮ ਹੈਗਾ, ਜਿਹਦੇ ਵਿੱਚੋਂ ਨਾਮ ਦਾ ਕਲਚਰ ਪ੍ਰੋਡਿਊਸ ਹੋਇਆ, ਉਹ ਕ੍ਰੀਏਟ ਕੀਤਾ ਹਰ ਥਾਂ ਤੇ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨਹੀਂ ਬਦਲ ਰਹੀਆਂ ਸੀ। ਸੋ ਰਾਜ ਦਾ ਘੱਟ ਤੋਂ ਘੱਟ ਮਤਲਬ ਹੁੰਦਾ ਕਿ ਜਿਹੜੀਆਂ ਪਾਲਿਸੀਜ਼ ਨੂੰ ਚੇਂਜ ਕਰਾਉਣਾ। ਤੇ ਜੇ ਉਹਦੀ ਵੀ ਅੱਤ ਹੋ ਜਾਵੇ, ਸਰਦਾਰ ਜਗਜੀਤ ਸਿੰਘ ਨੇ ਜਿਹੜੀ ਸਿੱਖ ਰੈਵੋਲੂਸ਼ਨ, ਸਿੱਖ ਇਨਕਲਾਬ ਕਿਤਾਬ ਲਿਖੀ, ਉਹਦੇ ਮੁਤਾਬਕ ਕਹਿੰਦੇ ਫਿਰ ਇੰਨੀ ਵੀ ਤੁਹਾਡੇ ਕੋਲ ਜ਼ੋਰ ਹੋਣਾ ਚਾਹੀਦਾ, ਤਾਕਤ ਹੋਣੀ ਚਾਹੀਦੀ ਹੈ, ਕਲੈਰਿਟੀ ਹੋਣੀ ਚਾਹੀਦੀ ਆ ਕਿ ਤੁਸੀਂ ਪਾਵਰ ਨੂੰ ਫਿਰ ਕੈਪਚਰ ਕਰਕੇ ਆਪਣਾ ਧਰਤੀ ਤੇ ਰਾਜ ਵੀ ਕਾਇਮ ਕਰ ਸਕੋ। ਹੁਣ ਇਸ ਨਜ਼ਰੀਏ ਤੋਂ ਤੁਸੀਂ 553 ਇਅਰਸ ਨੂੰ ਦੇਖੋ, ਇੰਨੀ ਸਾਡੀ ਹਿਸਟਰੀ ਹੈ ਇਸ ਧਰਤੀ ਤੇ ਇਸ ਵੇਲੇ। ਉਹਦੇ ਵਿੱਚ ਰਾਜ ਦੇ ਮਤਲਬ ਇਹ ਬਣਦਾ ਕਿ ਜਿਹੜਾ ਜੁੜਿਆ ਹੋਇਆ ਉਹ ਇਹ ਧਰਤੀ ਤੇ ਜਿਹੜੇ ਵੀ ਪਾਲਿਸੀਜ਼ ਇੰਪਲੀਮੈਂਟ ਹੋ ਰਹੀਆਂ ਨੇ, ਭਾਵੇਂ ਇਕਨੋਮਿਕਸ ਦੀਆਂ ਨੇ, ਭਾਵੇਂ ਪੋਲੀਟਿਕਸ ਦੀਆਂ ਨੇ, ਭਾਵੇਂ ਉਹ ਜਿਹੜੀਆਂ ਮਰਜ਼ੀ ਅਸੀਂ ਖਾਨੇ ਹੁਣ ਬਣਾਏ ਨੇ ਐਡਮਿਨਿਸਟ੍ਰੇਸ਼ਨ ਗਵਰਨੈਂਸ ਦੀਆਂ ਨੇ, ਉਹਨਾਂ ਸਾਰਿਆਂ ਦੇ ਪ੍ਰਤੀ ਆਪਣਾ ਯੋਗਦਾਨ ਪਾ ਰਿਹਾ। ਤੇ ਸਟੇਟ ਜੇ ਨਹੀਂ ਬਦਲ ਰਿਹਾ ਤੇ ਉਹ ਸਟੇਟ ਨੂੰ, ਪਾਵਰ ਨੂੰ ਵੀ ਉਹ ਕੈਪਚਰ ਕਰਕੇ ਫਿਰ ਆਪਣਾ ਰਾਜ ਵੀ ਕਾਇਮ ਕਰਨਗੇ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਮਿਸ਼ਨ ਸੀਗਾ ਉਹ ਇੰਨਾ ਕਲੀਅਰ ਸੀ ਕਿ ਪੰਜਾਬ ਦੀ ਧਰਤੀ ਤੇ ਮੁਗਲਾਂ ਦਾ ਰਾਜ ਖਤਮ ਕਰਕੇ ਆਪਣਾ ਰਾਜ ਕਾਇਮ ਕਰੋ, ਕਿਉਂਕਿ ਹੁਣ ਅਸੀਂ ਕਰਕੇ ਦੇਖ ਲਿਆ, ਇਹ ਨਹੀਂ ਆਪਣੀਆਂ ਪਾਲਿਸੀਆਂ ਚੇਂਜ ਕਰ ਰਹੇ। ਇਸ ਕਰਕੇ ਸਿੱਖਾਂ ਦੀ ਗੱਲ ਬਿਲਕੁਲ ਠੀਕ ਹੈ, ਸਿੱਖਾਂ ਨੂੰ ਰਾਜ ਕਰਨ ਦੀ ਲਾਲਸਾ ਨਹੀਂ ਆ। ਸਾਡੀ ਲਾਲਸਾ ਇਹ ਹੈ ਕਿ ਇੱਕੋ ਓੰਕਾਰ ਦੇ ਆਈਡੀਏ ਨੂੰ ਜੀਵਤ ਰੱਖਿਆ ਜਾਵੇ, ਕਿਸੇ ਨਾਲ ਵੀ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ, ਕਿਸੇ ਕਿਸਮ ਦਾ ਕੋਈ ਡਰ ਨਾ ਹੋਵੇ। ਜਿਹੜੀ ਪਾਤਸ਼ਾਹੀ ਕਾਇਮ ਰੱਖਣੀ ਹੈ, ਗੁਰੂ ਗ੍ਰੰਥ ਸਾਹਿਬ 'ਚ ਆਇਆ ਕਿ ਜਿੱਥੇ ਸੈਕਿੰਡ ਤੇ ਥਰਡ ਕਲਾਸ ਸਿਟੀਜ਼ਨ ਨਾ ਹੋਵੇ, ਕੋਈ ਦੋਮ ਨਾ ਸੇਮ, ਬੇਗਮਪੁਰਾ ਸ਼ਹਿਰ ਕੇ ਨਾਮ ਵਿੱਚ ਦੱਸਿਆ ਹੋਇਆ ਸਾਨੂੰ। ਇਸ ਕਰਕੇ ਅਸੀਂ ਰਾਜ ਲਈ ਵੀ ਲੜਾਂਗੇ ਤੇ ਪਹਿਲੇ ਦਿਨ ਤੋਂ ਇਹ ਟ੍ਰੇਨਿੰਗ ਚੱਲ ਰਹੀ ਆ। ਹੁਣ ਇਸ ਟ੍ਰੇਨਿੰਗ ਦੇ ਵਿੱਚ ਸਮਕਾਲੀ ਸਮੇਂ ਤੇ ਆਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨੂੰ ਇੰਪਲੀਮੈਂਟ ਕੀਤਾ ਹੂਬਹੂ। ਤੁਹਾਨੂੰ ਉਹ ਡੀਟੇਲ ਮਿਲ ਚੁੱਕੇ ਨੇ ਅੱਜ ਦੇ ਸਮਾਗਮਾਂ 'ਚ ਵੀ। ਉਸ ਤੋਂ ਬਾਅਦ ਲੇਕਿਨ ਕੀ ਹੋਇਆ ਇਹ ਸਮਝਣਾ ਵੀ ਬਹੁਤ ਜ਼ਰੂਰੀ ਆ
ਜਿਹੜਾ 1708 ਤੋਂ ਲੈ ਕੇ 1849 ਤੱਕਰ ਹੈਗਾ, ਇਹ ਉਸ ਰਾਜਯੋਗ, ਉਸ ਮੀਰੀ ਪੀਰੀ ਨੂੰ ਲਗਾਤਾਰ ਇੰਟਰਪ੍ਰੇਟ ਕੀਤਾ ਜਾ ਰਿਹਾ ਤੇ ਜੀਆ ਜਾ ਰਿਹਾ। ਬਾਬਾ ਬੰਦਾ ਸਿੰਘ, ਜਿਵੇਂ ਅਲੀਅਰ ਤੁਸੀਂ ਸੁਣਿਆ, ਰਾਜ ਤਾਂ ਜਾਊਗਾ ਵੀ, ਤੇ ਜੇ ਪਾਲਿਸੀਆਂ ਨਹੀਂ ਚੇਂਜ ਹੋ ਰਹੀਆਂ ਫਿਰ ਉਹਦੇ ਲਈ ਲੜਾਂਗੇ। ਇਹ ਪੂਰੀ 18ਵੀਂ ਸ਼ਤਾਬਦੀ ਵਿੱਚ ਇਹੀ ਚੱਲ ਰਿਹਾ। ਸਾਨੂੰ ਵੱਡਾ ਘੱਲੂਕਾਰਾ ਹੋ ਗਿਆ, ਛੋਟਾ ਘੱਲੂਕਾਰਾ ਹੋ ਗਿਆ। ਦਲ ਖਾਲਸੇ ਦਾ ਹੋਰ ਪੀਰੀਅਡ ਹੈ ਕੀ, ਮਿਸਲਾਂ ਦਾ ਪੀਰੀਅਡ ਹੋਰ ਹੈ ਕੀ, ਕਿ ਅਸੀਂ ਇਸ ਗੱਲ ਤੋਂ ਨਹੀਂ ਜਾਵਾਂਗੇ ਕਿ ਅਸੀਂ ਰਾਜ ਵੀ ਲਵਾਂਗੇ, ਫਿਜ਼ੀਕਲੀ ਇਕੱਲਾ ਗਵਰਨ ਨਹੀਂ ਕਰਾਂਗੇ, ਅਸੀਂ ਆਪਣੀ ਪੋਲੀਟੀਕਲ ਟੈਰੀਟਰੀ ਵੀ ਬਣਾਵਾਂਗੇ ਜੇ ਸਟੇਟ ਆਪਣੀਆਂ ਪਾਲਿਸੀਜ਼ ਨੂੰ ਨਹੀਂ ਠੀਕ ਕਰੂ। ਇਹ ਲਗਾਤਾਰ ਚੱਲਿਆ, ਆਪਣੇ ਆਪਣੇ ਤਰੀਕਿਆਂ ਨਾਲ ਚੱਲਿਆ। ਅੱਜ ਦਾ ਉਹ ਵਿਸ਼ਾ ਨਹੀਂ ਆ, ਬਟ 1849 ਤੋਂ ਮੈਂ ਥੋੜ੍ਹੀ ਜਿਹੀ ਗੱਲ ਸ਼ੁਰੂ ਕਰਾਂਗਾ। ਉਸ ਤੋਂ ਬਾਅਦ ਇਹ ਜਿਹੜਾ ਮੀਰੀ ਪੀਰੀ ਲਫ਼ਜ਼ ਆ, ਇਹ ਜਿਹੜਾ ਰਾਜਯੋਗ ਲਫ਼ਜ਼ ਆ, ਇਹਦੇ ਬਾਰੇ ਅੰਗਰੇਜ਼ੀ 'ਚ ਕਿਹਾ ਜਾਂਦਾ ਮਿਸ ਅਪਰੋਪਰੀਏਸ਼ਨ ਸ਼ੁਰੂ ਹੋ ਗਈ, ਇਹਦੀਆਂ ਡੈਫੀਨੇਸ਼ਨਾਂ ਬਦਲਣੀਆਂ ਸ਼ੁਰੂ ਹੋ ਗਈਆਂ। ਉਸ ਤੋਂ ਬਾਅਦ ਅਸੀਂ ਸਟਰਗਲ ਕਰ ਹੀ ਰਹੇ ਹਾਂ ਨਾ। ਇਸੇ ਕਰਕੇ ਕੀ ਹੋਈ ਪਹਿਲੀ ਮਿਸ ਇੰਟਰਪ੍ਰੀਟੇਸ਼ਨ 1849 ਤੋਂ, ਨਾ ਜਦ ਕਰਾਊਨ ਹਾਵੀ ਹੋ ਗਿਆ ਪੰਜਾਬ ਤੇ, ਮਤਲਬ ਬ੍ਰਿਟਿਸ਼ ਐਮਪਾਇਰ, ਉਹਨਾਂ ਨੇ ਸਿੱਖਾਂ ਦੇ ਵੀ ਕਈ ਸਮੂਹ ਬਣ ਗਏ। ਮੈਂ ਇੱਕ ਇਸ਼ਾਰਾ ਦੇ ਰਿਹਾ, ਉਹਨਾਂ ਨੇ ਇਹ ਕਿਹਾ, ਕਈ ਸਿੱਖਾਂ ਨੇ, ਕਈ ਸਿੱਖ ਗਰੁੱਪਸ ਨੂੰ ਲੱਗਿਆ, ਖਾਲਸੇ ਦੇ ਗਰੁੱਪ ਨੂੰ ਵੀ ਲੱਗਿਆ ਕਿ ਹੁਣ ਅਸੀਂ ਸਰਕਾਰ ਨਾਲ ਰਲ ਕੇ ਹੀ ਸ਼ਾਇਦ ਆਪਣਾ ਰਾਜ ਵਾਪਸ ਲਵਾਂਗੇ। ਉਹਨਾਂ ਨੇ ਫੋਰਸਿਸ ਜੁਆਇਨ ਕੀਤੀਆਂ ਕਿਉਂਕਿ ਗੁੱਸਾ ਵੀ ਸੀ ਇੰਡੀਆ ਦੇ ਪ੍ਰਤੀ। ਜਿਹੜੇ ਉਸ ਵੇਲੇ ਪੂਰਬੀ ਤੇ ਬਿਹਾਰੀਆਂ ਫੌਜਾਂ ਨੇ ਆ ਕੇ ਇਕੱਠੇ ਹੋ ਕੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੇ ਵਿੱਚ ਉਹ ਸ਼ਾਮਲ ਹੋਏ ਸੀ। ਕਈਆਂ ਨੂੰ ਲੱਗਿਆ ਕਿ ਅਸੀਂ ਇਹਨਾਂ ਦੇ ਖਿਲਾਫ ਲੜਾਂਗੇ। ਜਿਹੜਾ 1849 ਤੋਂ ਲੈ ਕੇ 1947 ਦਾ ਟਾਈਮ ਹੈ ਨਾ, ਆਲਮੋਸਟ 100 ਸਾਲ ਹੈ। ਉਹ 100 ਸਾਲ ਦੇ ਵਿੱਚ ਇੰਨੀ ਮਿਸ ਅਪਰੋਪਰੀਏਸ਼ਨ ਹੋ ਗਈ ਮੀਰੀ ਪੀਰੀ ਦੀ ਕਿ ਅਸੀਂ ਸਟਰਗਲ ਕਰਦੇ ਰਹਿ ਗਏ ਕਿ ਕਿਹੜਾ ਬੰਦਾ ਮੀਰੀ ਪੀਰੀ ਪ੍ਰੈਕਟਿਸ ਕਰ ਰਿਹਾ, ਕਿਹੜਾ ਗਰੁੱਪ ਮੀਰੀ ਪੀਰੀ ਪ੍ਰੈਕਟਿਸ ਕਰ ਰਿਹਾ। ਕੁਛ ਰਲ ਗਏ ਬ੍ਰਿਟਿਸ਼ ਨਾਲ, ਕੁਛ ਰਲ ਗਏ ਜਿਹੜੇ ਐਕਸਿਸ ਤੇ ਐਲਾਈਜ਼ ਉਸ ਵੇਲੇ ਮੰਨੇ ਜਾਂਦੇ ਸੀ, ਮਤਲਬ ਜਰਮਨੀ ਦਾ ਐਮਪਾਇਰ ਤੇ ਜਾਪਾਨ ਦਾ ਐਮਪਾਇਰ, ਜਿਹੜੀ ਆਈਐਨ ਨੇ ਜਨਰਲ ਮੋਹਨ ਸਿੰਘ ਵਾਲੀ ਸੀ। ਕੁਛ ਉਹ ਸੀ ਜਿਹੜੇ ਕਹਿੰਦੇ ਇਹ ਦੋਨੋਂ ਹੀ ਨਹੀਂ ਠੀਕ, ਸਾਨੂੰ ਬੱਬਰ ਅਕਾਲੀਆਂ ਵਾਂਗੂ ਇੰਡੀਪੈਂਡੈਂਟਲੀ ਵੀ ਲੜਨਾ ਪਊ। ਮਤਲਬ ਸਾਡੇ ਵਿੱਚ ਸਬ ਗਰੁੱਪਸ ਬਣੇ। ਇਹ ਰਿਐਲਿਟੀ ਆ। ਇਸ ਰਿਐਲਿਟੀ ਨੂੰ ਸਮਝਣਾ ਬਹੁਤ ਜ਼ਰੂਰੀ ਆ। ਮੈਂ ਇਹ ਨਹੀਂ ਕਹਾਂਗਾ ਕਿ ਉਹ ਤਿੰਨਾਂ ਗਰੁੱਪ ਦੇ ਵਿੱਚ ਕਿ ਉਹ, ਜਿਵੇਂ ਅੱਜ ਕੱਲ੍ਹ ਅਸੀਂ ਨਾ ਇੱਕ ਨਵੇਂ ਅਛੂਤ ਟਰਮ ਬਣਾ ਲੈਂਦੇ ਪਿਛਲੇ 30 ਸਾਲਾਂ 'ਚ, ਇਹ ਗੱਦਾਰ ਨੇ, ਵਿਕੇ ਹੋਏ ਨੇ। ਮੈਂ ਨਹੀਂ ਇਹ ਮੰਨਦਾ ਗੱਲ। ਉਹ ਹੁੰਦੇ ਨੇ ਕੁਛ ਕੁ ਜਣੇ, ਉਹ ਤਾਂ ਹਰ ਸਮੇਂ ਹੁੰਦੇ ਨੇ। ਆਪਾਂ ਹੁਣੇ ਸੁਣਿਆ ਹੀ ਆ, ਭਾਈ ਗੁਰਦਾਸ ਜੀ ਨੇ ਲਿਖਤਾ, ਉਹ ਤਾਂ ਉਸ ਸਮੇਂ ਵੀ ਹੋ ਗਏ ਸੀ ਸਿੱਖਾਂ ਵਿੱਚ। ਗੁਰੂ ਅਰਜਨ ਪਾਤਸ਼ਾਹ ਦੇ ਆਪਣੇ ਬ੍ਰਦਰ ਤਿੱਕਰ ਹੋ ਗਏ ਸੀ। ਉਹਦੇ 'ਚ ਕਿਹੜੀ ਨਵੀਂ ਗੱਲ ਹੋ ਗਈ? ਇਹ ਤਾਂ ਹੁੰਦਾ ਹੀ ਆ। ਉਹ ਪੁਰਾਣੀ ਹਿੰਦੁਸਤਾਨ ਦੀ ਪਰੰਪਰਾ 'ਚ ਆਇਆ ਹੀ ਹੋਇਆ ਕਿ ਘਰ ਕਾ ਬੇਦੀ ਲੰਕਾ ਡਾਵੇ ਵਾਲੀ ਗੱਲ। ਹੋਇਆ ਕਿ ਉਹ 100 ਸਾਲ ਦੇ ਵਿੱਚ ਸਾਰਿਆਂ ਨੇ, ਜਿਨ੍ਹਾਂ ਨੇ ਇੰਟੈਂਸ਼ਨਲੀ ਆਪਣੀ ਨੀਅਤ ਸਾਫ਼ ਰੱਖ ਕੇ ਵੀ ਯੋਜਨਾਵਾਂ ਬਣਾਈਆਂ ਨਾ ਹਾਊ ਟੂ ਪ੍ਰੈਕਟਿਸ ਮੀਰੀ ਪੀਰੀ, ਤੇ ਕਰਾਊਨ ਨੂੰ ਵੀ ਇਹ ਪਤਾ ਸੀ, ਤਾਂ ਵੀ ਕਰਾਊਨ ਨੇ ਕਿਹਾ ਕਿ ਤੁਸੀਂ ਆਪਣੀ ਸੂਰਤ ਵੀ ਬਰਕਰਾਰ ਰੱਖੋ, ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਲੈ ਕੇ ਜਾਓ, ਤੇ ਅਵੇਲੇਬਲ ਕੀਤੇ। ਉਹਨਾਂ ਨੂੰ ਪਤਾ ਸੀ ਕਿ ਇਸ ਤੋਂ ਬਗੈਰ ਸਿੱਖ ਨਹੀਂ ਕੁਝ ਕਰੂਗਾ, ਤੇ ਉਹਨਾਂ ਨੂੰ ਇਹ ਵੀ ਪਤਾ ਸੀ ਜਦ ਇਹਨੂੰ ਮੌਕਾ ਲੱਗੂ ਇਹਨੇ ਲੜਨਾ ਸਾਡੇ ਖਿਲਾਫ ਵੀ। ਇਹ ਜਿਹੜੀ ਸਰਦਾਰ ਕਪੂਰ ਸਿੰਘ ਦੀਆਂ ਰੈਫਰੈਂਸਿਸ ਆਉਂਦੀਆਂ, ਉਹਨਾਂ ਦੀ ਇੱਕ ਬੈਨ ਕਿਤਾਬ ਜਿਹੜੀ ਮੈਨੂੰ ਵੀ ਅੱਜ ਤੱਕ ਨਹੀਂ ਮਿਲੀ, ਮੈਂ ਬੜੀ ਖੋਜ ਕਰ ਰਿਹਾ, ਇੱਕ ਉਹਦੇ ਰੈਫਰੈਂਸ ਮਿਲਦੀ ਹੈ, ਆਵਰ ਆਫ ਦਾ ਸਵੋਰਡ, ਅੰਗਰੇਜ਼ੀ ਦੀ ਲਿਖੀ ਹੋਈ, ਜਿਹਦੀ ਕੋਈ ਕਾਪੀ ਕਿਸੇ ਕੋਲੋਂ ਨਹੀਂ ਮਿਲ ਰਹੀ। ਤਾਂ ਮੈਂ ਬੜੀਆਂ ਥਾਵਾਂ ਤੇ ਲੱਭ ਰਿਹਾ ਪਿਛਲੇ 25 ਸਾਲਾਂ ਦੀਆਂ। ਉਹਦੇ ਵਿੱਚ ਉਹ ਬੈਨ ਕੀਤੀ ਗਈ ਸੀ। ਉਹਦੇ 'ਚ ਇਹੋ ਜਿਹੀਆਂ ਗੱਲਾਂ ਆਈਆਂ ਨੇ ਕਿ ਇਵੈਂਚੁਅਲੀ ਖਾਲਸੇ ਨੇ ਚੱਕਣੀ ਹੈ ਕਿਰਪਾਨ। ਕਿਉਂ ਚੱਕਣੀ ਆ? ਕਿਉਂਕਿ ਉਹਨੂੰ ਪਤਾ ਕਿ ਭਾਵੇਂ ਉਹ ਜਨਰਲ ਮੋਹਨ ਸਿੰਘ ਸਿੰਗਾਪੁਰ ਤੋਂ ਆਰਗੇਨਾਈਜ਼ ਕਰ ਰਿਹਾ, ਤੇ ਭਾਵੇਂ ਉਹ ਜਿਹੜੀਆਂ ਬ੍ਰਿਟਿਸ਼ ਫੋਰਸਿਸ ਵਰਲਡ ਵਾਰ 1 ਤੇ 2 ਵਿੱਚ ਸਿੱਖ ਜਾ ਕੇ ਪੰਜਾਬ ਤੋਂ ਲੜੇ ਨੇ, ਭਾਵੇਂ ਉਹ ਵੀ ਰਿਵੋਲਟ ਕਰਨਗੇ, ਤੇ ਭਾਵੇਂ ਬੱਬਰ ਅਕਾਲੀਜ਼ ਨੇ ਜਿਨ੍ਹਾਂ ਨੇ ਅੱਜ ਦੇ ਲੈਫਟਿਸਟ ਨੂੰ ਇਨਸਪਾਇਰ ਕੀਤਾ। ਇਹ ਭਗਤ ਸਿੰਘ ਨੇ ਆਪ ਲਿਖਿਆ, ਜਿੱਦਣ ਹੋਲੀ ਵਾਲਾ ਦਿਨ ਸੀ ਨਾ, ਤੇ ਦੂਸਰੇ ਬੱਬਰ ਅਕਾਲੀ ਕੰਸਪੀਰੇਸੀ ਕੇਸ ਵਿੱਚ 6 ਦੇ 6 ਸਿੱਖਾਂ ਨੂੰ, ਜਿਹੜੇ ਅੰਮ੍ਰਿਤਧਾਰੀ ਸਿੱਖ ਸੀ, ਸਾਰਿਆਂ ਨੂੰ ਸਜ਼ਾਏ ਮੌਤ ਹੋਈ। ਉਦਣ ਦਾ ਐਡੀਟੋਰੀਅਲ ਪੜ੍ਹੋ ਭਗਤ ਸਿੰਘ ਦਾ। ਉਹ ਕਹਿੰਦਾ ਹਿੰਦੁਸਤਾਨ ਹੋਲੀ 'ਚ ਮਸਤ ਆ, ਤੇ ਜੇ ਕਦੇ ਇੱਥੇ ਆਜ਼ਾਦੀ ਆਈ ਇਹ ਬੱਬਰ ਅਕਾਲੀਆਂ ਦੇ ਕਰਕੇ ਆਊਗੀ। ਇਹ ਸਾਰਿਆਂ ਨੂੰ ਪਤਾ, ਸਾਨੂੰ ਨਹੀਂ ਇਹ ਪਤਾ ਲੱਗ ਰਿਹਾ। ਮਾਈ ਪੁਆਇੰਟ ਇਨ ਸ਼ੇਅਰਿੰਗ ਦਿਸ ਇਜ਼ ਕਿ 100 ਸਾਲ ਮੀਰੀ ਪੀਰੀ ਨੂੰ ਪ੍ਰੈਕਟਿਸ ਹੁਣ ਕਿਵੇਂ ਕਰੀਏ, ਇਹ ਇੱਕ ਜੱਦੋ ਜਹਿਦ ਚੱਲ ਰਹੀ ਸੀ, ਜਿਵੇਂ ਆਪਣੀ ਵੀ ਚੱਲਦੀ ਆ ਅੱਜ ਕੱਲ੍ਹ। ਆਪਾਂ ਇਹ ਕਹਿੰਦੇ ਨੇ ਕਿ ਦੂਸਰਾ ਠੀਕ ਨਹੀਂ, ਇਹ ਨਹੀਂ ਆ। ਉਹ ਇੱਕ ਬਣਾ ਰਹੇ ਨੇ ਕਿ ਸ਼ਾਇਦ ਇਸ ਤਰ੍ਹਾਂ ਕਰ ਸਕੀਏ, ਸ਼ਾਇਦ ਇਸ ਤਰ੍ਹਾਂ ਕਰ ਸਕੀਏ, ਬਟ ਲਾਲਸਾ ਸਾਰਿਆਂ ਦੇ ਵਿੱਚ ਸੀ
कि ये क्राउन साडा नहीं है ब्रिटिश एम्पायर, इन्हां नाल तां असीं नजिठਣਾ ही नजिठਣਾ। बट हुण कोई कहंदा मैं इन्हां दे विच वड़ के नजिठਾਂ, कोई कहंदा इन्हां दे एनमी नाल रल के नजिठਾਂ, ते कोई कहंदा इंडिपेंडेंटली नजिठਾਂ। इन्ना क फर्क सी। हुण 47 तो बाद की होया, ਉਹ ਮੀਰੀ ਪੀਰੀ ਦੀ ਗੱਲ ਕਰੀਏ ਤਾਂ ਹੀ ਗੱਲ ਕਰਾਂਗੇ ਨਾ ਹੁਣ 2021 ਤੋਂ 22 ਵਿੱਚ ਕੀ ਕਰਨਾ, ਕਿਉਂਕਿ ਸਮਝਣਾ ਜ਼ਰੂਰੀ ਹੈ। ਅਸੀਂ ਬੜੀ ਛੇਤੀ ਇਹਨੂੰ ਸਿੰਪਲੀਫਾਈ ਕਰ ਦਿੰਦੇ ਹਾਂ, ਓਵਰ ਸਿੰਪਲੀਫਾਈ ਕਰ ਦਿੰਦੇ ਹਾਂ। ਹੁਣ ਹੋ ਕੀ ਰਿਹਾ ਕਿ 1947 ਤੋਂ ਲੈ ਕੇ 1984 ਤੱਕ ਦਾ ਸਫ਼ਰ ਆਪਾਂ ਲੈ ਲਈਏ ਥੋੜ੍ਹਾ ਜਿਹਾ। ਉਹਦੇ ਵਿੱਚ ਹੁਣ ਸਾਡੀ ਮੀਰੀ ਪੀਰੀ ਜਿਹੜੀ ਆ ਉਹ ਸਟੇਟ ਡਿਫਾਈਨ ਕਰਨ ਸ਼ੁਰੂ ਕਰਤੀ। ਇੱਕ ਸਟੇਟ ਨੇ ਪਹਿਲਾਂ ਮੀਰੀ ਪੀਰੀ ਵਰਤ ਰਿਹਾ ਸੀ ਬ੍ਰਿਟਿਸ਼ ਐम्पायर, ਹੁਣ ਸਟੇਟ ਡਿਫਾਈਨ ਕਰਨਾ ਸ਼ੁਰੂ ਕਰ ਰਿਹਾ। ਇਹ ਬਹੁਤ ਇੰਪੋਰਟੈਂਟ ਹੈ ਗੱਲ। ਜਿਹੜਾ ਆਪਾਂ ਕਹਿੰਦੇ ਆ ਨਾ ਕਿ ਜੀ ਜਥੇਦਾਰ ਦਾ ਇਹ ਸਟੇਟਮੈਂਟ ਆ ਗਿਆ, SGPC ਨੇ ਇਹ ਕਹਿਤਾ, ਪ੍ਰਧਾਨ ਨੇ ਇਹ ਕਹਿਤਾ, ਕਥਾਕਾਰ ਇਹ ਕਹਿ ਰਹੇ ਨੇ, ਉਹ ਸਮਝੋ ਨਾ ਕਿਉਂ ਹੋ ਰਿਹਾ, ਕਿਉਂਕਿ ਡੈਫੀਨੇਸ਼ਨਾਂ ਸਟੇਟ ਦੇ ਰਿਹਾ ਹੁਣ। ਤੇ ਅਸੀਂ ਸਟੇਟ ਦੀ ਨਿਊਜ਼ ਬੜੀ ਛੇਤੀ ਸਮਝਦੇ ਹਾਂ, ਉਹ ਵਾਲੀ ਕਿਤਾਬ ਪੜ੍ਹੀ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਬੜੇ ਸਾਧਨ ਨੇ, ਉਸ ਗੱਲ ਨੂੰ ਫੈਲਾ ਦਿੰਦੇ ਨੇ। ਇੱਥੇ ਤੱਕਰ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਜਿਹੜਾ ਇਸ ਵੇਲੇ ਹਿੰਦੁਸਤਾਨ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ ਅਜੀਤ ਡੋਵਲ, ਉਹਨੇ ਔਨ ਰੈਕਰਡ ਇਹ ਕਿਹਾ ਹੁਣ ਅਸੀਂ ਸਿੱਖਾਂ ਦੀ ਮੀਰੀ ਪੀਰੀ ਨੂੰ ਕਿਵੇਂ ਇੰਪਲੀਮੈਂਟ ਕਰਨਾ ਅਸੀਂ ਕਰਾਂਗੇ। ਸੋ 47 ਤੋਂ ਲੈ ਕੇ 84 ਤੇ ਹੁਣ ਤੱਕਰ, ਬਟ 84 ਤੱਕਰ ਸਪੈਸੀਫਿਕਲੀ ਕਿਉਂਕਿ ਉਹ ਜੁੜੀ ਹੋਈ ਹੈ ਬਾਬਾ ਜਰਨੈਲ ਸਿੰਘ ਭੱਟਰਿਆਂ ਨਾਲ ਗੱਲ। ਉਹ ਸਾਡੇ ਕੌਮ ਲਈ ਸੰਤ ਵੀ ਨੇ, ਉਹ ਸਾਡੇ ਜਰਨੈਲ ਵੀ ਨੇ, ਤੇ ਸਾਡੇ ਉਹ ਜਥੇਦਾਰ ਵੀ ਨੇ, ਕਿਉਂਕਿ ਹਰੇਕ ਟਰਮ ਦਾ ਇੱਕ ਆਪਣਾ ਮੀਨਿੰਗ ਹੈਗਾ ਸਿੱਖ ਪਰੰਪਰਾ ਦੇ ਵਿੱਚ। ਉਹ ਕਿਉਂ ਜੁੜੀ ਆ? ਕਿਉਂਕਿ ਮੀਰੀ ਪੀਰੀ ਸਟੇਟ ਨੇ ਡਿਫਾਈਨ ਕਰਨੀ ਸ਼ੁਰੂ ਕਰਤੀ। ਉਹਨਾਂ ਨੇ ਡਿਫਾਈਨ ਕਰਨਾ ਸ਼ੁਰੂ ਕਰਤਾ ਕਿ ਅਕਾਲ ਤਖਤ ਤੇ ਕੌਣ ਬੈਠੂ, ਕਿਹੜਾ ਬਾਬਾ ਕਿੱਥੋਂ ਆਊ, ਤੇ ਕੌਣ ਸੰਤ ਆ। ਯੂ ਨੋ ਦਾ ਪੋਲੀਟਿਕਸ 60s ਵਿੱਚ ਵੀ ਕੀ ਹੋਇਆ, 70s ਵਿੱਚ ਵੀ ਕੀ ਹੋਇਆ, ਬਟ ਮੈਂ ਮੀਰੀ ਪੀਰੀ ਨਾਲ ਜੋੜ ਰਿਹਾ ਕਿ ਸਟੇਟ ਨੇ ਡਿਫਾਈਨ ਕਰਨਾ ਸ਼ੁਰੂ ਕਰਤਾ। ਅਸੀਂ ਗੁਰਬਾਣੀ ਦੇ ਲਫ਼ਜ਼ ਭੁੱਲ ਗਏ, ਭਾਈ ਗੁਰਦਾਸ ਪਹਿਲੇ ਭੁੱਲ ਗਏ, ਤੇ ਜਿਹੜੇ ਭਾਈ ਗੁਰਦਾਸ ਦੀ ਰਾਮਕਲੀ ਕੀ ਵਾਰ 10ਵੇਂ ਪਾਤਸ਼ਾਹ ਕੀ ਸਾਨੂੰ ਉਹ ਭੁੱਲ ਗਈ। ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਮਜ਼ਹਬਾਂ ਦੇ ਵਿੱਚ ਜਿਹੜਾ ਰੌਲਾ ਪੈ ਗਿਆ ਸੀਗਾ, ਇਹਦੇ ਨਾਲ ਨਜਿੱਠਣ ਦੇ ਲਈ ਜਿਹੜਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਉਹ ਇਸ ਕੌਂਟੈਕਸਟ ਵਿੱਚ ਲਿਖਿਆ ਕਿ ਫਿਰ ਇੱਕ ਹੋਰ ਮਜ਼ਹਬ ਉੱਠਿਆ। ਕਹਿੰਦਾ ਫਿਰ ਖਾਲਸਾ ਮਜ਼ਹਬ ਉੱਠਿਆ, ਜਿਹਨੇ ਦੇਖਿਆ ਕਿ ਜਿਹੜਾ ਇਹ ਰੌਲਾ ਪਿਆ ਹੋਇਆ ਸੀ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦਾ, ਉਹਦੇ ਨਾਲ ਅਸੀਂ ਕਿਵੇਂ ਨਜਿੱਠਣਾ ਪੋਸਟ ਗੁਰੂ ਪੀਰੀਅਡ ਦੇ ਵਿੱਚ। ਉਹ ਵਾਰ ਪੂਰੀ ਪੜ੍ਹਨ ਵਾਲੀ ਆ, ਉਹਦਾ ਓਰੀਜਨਲ ਨਾਂ ਉਹ ਆ, ਅਸੀਂ ਆਮ ਤੌਰ ਭਾਈ ਗੁਰਦਾਸ ਦੂਜਾ ਕਹਿ ਦਿੰਦੇ ਆ, ਭਾਈ ਗੁਰਦਾਸ ਸਿੰਘ ਉੱਥੇ ਨਾਂ ਲਿਖਿਆ ਹੋਇਆ। ਉਹ ਰਾਮਕਲੀ ਕੀ ਵਾਰ 10ਵੇਂ ਪਾਤਸ਼ਾਹ ਦੇ ਮੁਤਾਬਕ ਲਿਖੀ ਆ ਕਿ ਉੱਥੋਂ ਇੰਸਪੀਰੇਸ਼ਨ ਲੈ ਕੇ ਜਦ ਟੋਟਲ ਕਨਫਿਊਜ਼ਨ ਸੀ, ਉਸ ਕਨਫਿਊਜ਼ਨ ਦੇ ਵਿੱਚ ਆਰਗੇਨਾਈਜ਼ਡ ਰਿਲੀਜਨ ਨਾਲ ਆਰਗੇਨਾਈਜ਼ਡ ਲੈਵਲ ਤੇ ਕਿਵੇਂ ਲੜ ਕੇ ਨਜਿੱਠਣਾ, ਉਹ 18th ਸੈਂਚੁਰੀ ਮਾਡਲ ਸੀ। ਹੁਣ ਜਦ ਮੀਰੀ ਪੀਰੀ ਅਪਰੋਪਰੀਏਟ ਹੋ ਗਈ, 100 ਸਾਲ ਅਸੀਂ ਉਹਦੇ 'ਚ ਫਸੇ ਰਹੇ, ਹੁਣ ਮੀਰੀ ਪੀਰੀ ਰੀਡਿਫਾਈਨ ਹੋ ਗਈ, ਸਟੇਟ ਕਰ ਰਿਹਾ, 70+ ਸਾਲ ਉਹਦੇ 'ਚ ਨਿਕਲ ਗਏ। ਸੋ ਓਬਵੀਅਸਲੀ ਇਟਸ ਅ ਬਿਗ ਸਟਰਗਲ। ਅੱਜ ਕੀ ਕਰੀਏ? ਹੁਣ ਅੱਜ ਕੀ ਕਰੀਏ ਦੇ ਲਈ ਸਾਡੇ ਸਾਹਮਣੇ 2 ਗੱਲਾਂ ਮੈਂ 84 ਤੋਂ ਅੱਜ ਦੀ ਕਰਾਂਗਾ। ਸਿੱਖਾਂ ਦੇ ਸਾਹਮਣੇ 2 ਮਸਲੇ ਆਏ ਸੀ। ਇੱਕ ਮਸਲਾ ਲਗਾਤਾਰ ਜਿਹੜਾ ਆਉਂਦਾ, ਕਈ ਵਾਰ ਇਲੈਕਸ਼ਨਾਂ ਦੇ ਥਰੂ ਆ ਜਾਂਦਾ, ਕਈ ਵਾਰ ਸਾਡੀ ਜਥੇਬੰਦੀ ਪੋਲੀਟਿਕਸ ਦੇ ਥਰੂ ਆ ਜਾਂਦਾ, ਉਹ ਹੈਗਾ SGPC ਦਾ ਤੇ DSGMC ਦਾ। ਲੈਟਸ ਬੀ ਵੈਰੀ ਓਨੈਸਟ ਅਬਾਊਟ ਦਿਸ, ਜੇ ਤੁਸੀਂ ਪ੍ਰੈਕਟਿਸ ਕਰਨੀ ਹੈ ਅੱਜ। ਇਹ ਦੋਨੋਂ ਮਸਲੇ ਸਾਨੂੰ ਲਗਾਤਾਰ ਕਨਫਿਊਜ਼ ਕਰਦੇ ਨੇ। ਜਦ ਵੀ ਇਹਨਾਂ ਦੇ ਇਲੈਕਸ਼ਨ ਦੀ ਗੱਲ ਆਉਂਦੀ ਹੈ, ਕਈ ਸਾਲ ਇਲੈਕਸ਼ਨ ਹੁੰਦੇ ਨਹੀਂ, ਕਈ ਸਾਲ ਉਹ ਪੋਸਟਪੋਨ ਕਰ ਦਿੱਤੇ ਜਾਂਦੇ ਨੇ। ਹੁਣ ਗੱਲਾਂ ਫੇਰ ਉੱਠੀਆਂ ਸੀ, DSGMC ਦੀਆਂ ਹੋ ਗਈਆਂ ਸੀ ਤੇ SGPC ਦਾ ਸ਼ਾਇਦ ਉਹ ਕਰਾ ਦੇਣ ਇਸ ਸਾਲ। ਉਹ ਦੋਨਾਂ ਦੇ ਵਿੱਚ ਵੀ ਮੀਰੀ ਪੀਰੀ ਸਟੇਟ ਕੰਟਰੋਲ ਕਰ ਰਿਹਾ। ਇੱਕ ਅਕਾਲੀ ਪਾਰਟੀ ਦਾ ਇੱਕ ਪ੍ਰਧਾਨ ਡਿਸਾਈਡ ਕਰੂ ਕਿ ਜਥੇਦਾਰ ਵੀ ਕੌਣ ਬਣੋ, ਤੇ ਉਹਨਾਂ ਦੀ ਡੈਫੀਨੇਸ਼ਨ ਜਿਹੜੀ ਹਰ ਇਲੈਕਸ਼ਨ ਤੇ ਬਦਲਦੀ ਆ, ਉਹ ਸਟੇਟ ਨਿਯੁਕਤ ਕਰੂ ਜਾਂ ਰਾਜ ਸਭਾ ਨਿਯੁਕਤ ਕਰੂਗੀ ਹਿੰਦੁਸਤਾਨ ਦੀ। ਇਹ ਆਪਣੇ ਆਪ ਵਿੱਚ ਕਿਸੇ ਇੰਡੀਅਨ ਨੂੰ ਇਸ ਨਾਲ ਗੁੱਸੇ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸ ਰਿਹਾ ਹੋ ਕੀ ਰਿਹਾ ਅਸਲੀਅਤ 'ਚ। ਈਵਨ ਐਵਰੀ ਇੰਡੀਅਨ ਸ਼ੁੱਡ ਬੀ ਵਰੀਡ ਕਿ ਕਿਸ ਤਰ੍ਹਾਂ ਉਹ ਮੈਨੀਪੂਲੇਟ ਕਰ ਰਹੇ ਨੇ ਸਿੱਖਾਂ ਨੂੰ। ਸਿੱਖ ਤਾਂ ਹੈ ਹੀ ਪੂਰੇ ਕੰਸਰਨਡ ਕਿ ਜੇ ਕਿਸੇ ਵੀ ਧਰਮ ਦੇ ਕਿਸੇ ਵੀ ਰੈਪਰੈਜ਼ੈਂਟੇਟਿਵਸ ਨੂੰ, ਉਹਨਾਂ ਦੇ ਇੰਸਟੀਟਿਊਸ਼ਨ ਨੂੰ ਤੁਸੀਂ ਇਸ ਲੈਵਲ ਤੇ ਮੈਨੀਪੂਲੇਟ ਕਰੋਗੇ, ਓਬਵੀਅਸਲੀ ਸਾਡੀ ਫਰਸਟ੍ਰੇਸ਼ਨ ਕਿਤੇ ਹੋਰ ਜਾਊ। ਫਿਰ ਇੱਕ ਇਹ ਮਸਲਾ ਸਾਨੂੰ ਫੇਰ ਦੁਬਾਰਾ ਉਲਝਾ ਰਿਹਾ ਬਹੁਤ ਜ਼ਿਆਦਾ। ਤੇ ਦੂਸਰਾ ਮਸਲਾ ਜਿਹੜਾ ਉਲਝਾਉਂਦਾ ਬਾਰ-ਬਾਰ, ਉਹਦੇ 'ਚ ਕੇਸ ਸਟੱਡੀ ਤੁਸੀਂ ਲੈ ਲਓ
ਜਿਹੜੀ ਅਸੀਂ ਇਲੈਕਸ਼ਨ 1992 ਦੀ ਆ ਗੱਲ ਕਰਨੀ ਜ਼ਰੂਰੀ ਆ। ਮੈਂ ਵੀ ਉਹਨੂੰ ਸਟੱਡੀ ਕਰ ਰਿਹਾ ਬੜੇ ਸਾਲਾਂ ਦਾ। 89 ਦੇ ਵਿੱਚ ਇਲੈਕਸ਼ਨ ਹੁੰਦਾ ਤੇ ਸਰਕਾਰ ਜਿਹਨੂੰ ਕਹਿੰਦੀ ਹੈ ਖਾਲਿਸਤਾਨ ਮੂਵਮੈਂਟ, ਉਹਨੂੰ ਸਟੱਡੀ ਕਰਨ ਲਈ ਜੇ ਤੁਸੀਂ ਇਲੈਕਸ਼ਨ ਪੋਲਿਟਿਕਸ ਵਿੱਚ ਵੀ ਦੇਖੋਗੇ, ਉੱਥੇ ਸਰਕਾਰ ਅੱਜ ਵੀ ਇਹ ਕਹਿੰਦੀ ਹੈ ਕਿ ਇਹ ਫਰਿੰਜ ਮੂਵਮੈਂਟ ਸੀ। 89 ਦੀ ਇਲੈਕਸ਼ਨ ਦੇ ਵਿੱਚ ਮਿਨੀਮਮ 10 ਤੇ ਕਈਆਂ ਮੁਤਾਬਿਕ 10, 13 ਐਮਪੀਆਂ ਚੋਂ 10 ਐਮਪੀ ਖਾਲਿਸਤਾਨ ਨਾਲ ਜੁੜੇ ਹੋਏ ਨੇ ਜਿਹੜੇ ਜਿੱਤਦੇ ਨੇ। ਸੇ ਫਰਿੰਜ ਮੂਵਮੈਂਟ ਕਿਵੇਂ ਹੋ ਗਿਆ? ਇਹ ਮੀਰੀ ਪੀਰੀ ਦੀ ਇੱਕ ਪ੍ਰੈਕਟਿਸ ਹੋ ਰਹੀ ਸੀ, ਕਿਉਂਕਿ ਅੱਜ ਦੇ ਨੇਸ਼ਨ ਸਟੇਟ ਵਿੱਚ ਇਦਾਂ ਹੀ ਹੁੰਦੀ ਹੈ ਇਲੈਕਸ਼ਨਸ ਦੇ ਰਾਹੀਂ। ਬਟ 1992 ਵਿੱਚ ਉਹ ਕਿਉਂ ਹੋਇਆ, ਇਹ ਸਾਨੂੰ ਹੋਰ ਅਜੇ ਕਰਨ ਦੀ ਲੋੜ ਹੈ। ਮੈਂ ਵੀ ਬੜਿਆਂ ਨੂੰ ਪੁੱਛਦਾ, ਇੰਟਰਵਿਊ ਵੀ ਕਰਦਾ। ਇਹ ਬਾਇਕਾਟ ਦੇ ਵਿੱਚ ਜਿਹੜਾ ਇੱਕ ਇੰਪਰਫੈਕਟ ਸਿਸਟਮ ਆ ਨਾ ਜਮਹੂਰੀਅਤ ਦਾ, ਸਾਡੇ ਮੁਤਾਬਿਕ ਉਹ ਠੀਕ ਨਹੀਂ ਆ, ਬਟ ਅਸੀਂ ਇੰਪਰਫੈਕਟ ਸਿਸਟਮ ਵਿੱਚ ਜਾਂਦੇ ਆ, ਆਪਣੇ ਗੁਰਦੁਆਰਿਆਂ ਵਿੱਚ ਵੀ ਲੈ ਆਏ ਆ। ਤੇ ਜੇ ਉਸ ਸਿਸਟਮ ਦੇ ਵਿੱਚ ਕਿਵੇਂ ਜਿੱਤਣਾ, ਇਹ ਵੀ ਸਿੱਖਣਾ ਪਊ ਨਾ। ਫਿਰ ਇੰਪਰਫੈਕਟ ਸਿਸਟਮ ਦੇ ਵਿੱਚ ਕਿਵੇਂ ਜਿੱਤਣਾ, ਇਹ 1992 ਦੀ ਕੇਸ ਸਟੱਡੀ ਕਰਨੀ ਬਹੁਤ ਜ਼ਰੂਰੀ ਆ। ਅਸੀਂ ਨਹੀਂ ਕਰ ਰਹੇ ਪ੍ਰੋਪਰਲੀ। ਅਸੀਂ ਭੰਬਲ ਭੂਸਿਆਂ 'ਚ ਫਸੇ ਹੋਏ ਨੇ ਕਿ ਕੀ ਦਾ ਡਿਸੀਜਨ ਸੀ, ਕਿਹੜੀ ਕਮੇਟੀ ਸੀ, ਜਾਂ ਕਿਹੜਾ ਬੰਦਾ ਸੀ, ਜਾਂ ਕਿਹੜਾ ਮੈਸੇਂਜਰ ਸੀ, ਜਾਂ ਟ੍ਰਿਬਿਊਨ 'ਚ ਕੀ ਛਪਿਆ। ਇੱਥੇ ਹੀ ਫਸੇ ਹੋਏ ਆ ਅੱਜ ਅਸੀਂ। ਇਹ ਜਮਹੂਰੀਅਤ ਦੇ ਸਿਸਟਮ ਦੇ ਵਿੱਚ 2 SGPC ਦੇ ਇਲੈਕਸ਼ਨ, DSGMC ਦੇ ਇਲੈਕਸ਼ਨ ਤੇ ਜਿਹੜਾ ਲਾਰਜਰ ਇਲੈਕਸ਼ਨ ਪੰਜਾਬ ਦੇ ਹੁੰਦੇ ਨੇ, ਉਹਦੇ ਵੱਲ ਇਸ਼ਾਰਾ ਸੀ। ਸਾਨੂੰ ਸਮਝਣਾ ਪਊ ਕਿ ਉਹਦੇ ਵਿੱਚ ਵੀ ਮੀਰੀ ਪੀਰੀ ਕਿਵੇਂ ਪ੍ਰੈਕਟਿਸ ਕੀਤੀ ਜਾਵੇ, ਇੰਪਰਫੈਕਟ ਸਿਸਟਮ ਦੇ ਵਿੱਚ ਵੀ। ਹੁਣ ਅੱਜ ਦੀ ਗੱਲ ਕਰੀਏ। ਅੱਜ ਜੇ ਗੱਲ ਕਰਨੀ ਹੋਵੇ ਮੀਰੀ ਪੀਰੀ ਦੀ, ਮੈਂ ਇੱਥੇ 4 ਕੇਸ ਸਟੱਡੀਜ਼ ਤੁਹਾਡੇ ਸਾਹਮਣੇ ਰੱਖਾਂਗਾ, 4 ਦੇਸ਼ਾਂ ਦੀਆਂ। ਅੱਜ ਕੀ ਚੱਲ ਰਿਹਾ, ਇਹਦੇ ਕੋਲ ਐਂਸਰ ਸਾਡੇ ਕੋਲ ਨਹੀਂ ਹੈਗੇ, ਐਂਸਰ ਗੁਰਬਾਣੀ 'ਚੋਂ ਹੀ ਕੱਢਣੇ ਨੇ। ਤਾਂ ਮੈਂ ਪਹਿਲੀ ਗੱਲ ਕੀਤੀ ਸੀ ਕਿ ਰਾਜਯੋਗ ਨੂੰ ਸਮਝਣਾ ਜ਼ਰੂਰੀ ਆ, ਮੀਰੀ ਪੀਰੀ ਨੂੰ ਸਮਝਣਾ ਜ਼ਰੂਰੀ ਆ, ਉਹਦੀ ਪ੍ਰੈਕਟਿਸ ਤਾਂ ਪਤਾ ਲੱਗੂਗੀ। ਸੋ ਪਹਿਲੀ ਕੇਸ ਸਟੱਡੀ ਆਪਾਂ ਅਮਰੀਕਾ 'ਚ ਖੜ੍ਹੇ ਇੱਥੋਂ ਹੀ ਸ਼ੁਰੂ ਕਰ ਲਈਏ। ਜਦ ਇੱਥੇ ਇਲੈਕਸ਼ਨਸ ਹੁੰਦੀਆਂ ਨੇ, ਅਜੇ ਅਸੀਂ ਸਭ ਤੋਂ ਜ਼ਿਆਦਾ ਜੇ ਨੋਵਿਸ ਹੈਗੇ ਆ, ਅਜੇ ਛੋਟੇ ਲੈਵਲ 'ਤੇ ਖੜ੍ਹੇ ਆ ਪੋਲੀਟੀਕਲ ਗੇਮ ਦੇ ਵਿੱਚ, ਉਹ ਅਮਰੀਕਾ 'ਚ ਆ। ਮੈਂ 4 ਕੰਟਰੀਆਂ ਦੀ ਗੱਲ ਕਰਾਂਗਾ, ਅਮਰੀਕਾ, ਕੈਨੇਡਾ, UK ਤੇ ਇੰਡੀਆ। ਅਮਰੀਕਾ ਦੇ ਵਿੱਚ ਅਜੇ ਸਾਡੇ 60s ਵਿੱਚ ਤਾਂ ਇੱਕ ਬਣ ਗਿਆ ਸੀ ਕਾਂਗਰਸਮੈਨ, ਉਸ ਤੋਂ ਬਾਅਦ ਬਣ ਨਹੀਂ ਪਾਇਆ ਕੋਈ। ਉਸ ਪੋਲੀਟਿਕਸ ਵਿੱਚ ਕਿਵੇਂ ਜੀਣਾ, ਅਸੀਂ ਉਹਦੇ ਬਾਰੇ ਕੋਈ ਦੂਰਅੰਦੇਸ਼ੀ ਨਾਲ ਨਹੀਂ ਕੰਮ ਕਰ ਰਹੇ। ਅਸੀਂ ਐਵੇਂ ਹੀ ਲੜੀ ਰਹਿੰਦੇ ਹਾਂ, ਕਦੇ ਟਰੰਪੀਅਨ ਪੋਲੀਟਿਕਸ ਵਿੱਚ, ਜਿਹਨੂੰ ਅਸੀਂ ਕਹਿੰਦੇ ਆ ਕਿ ਰਿਪਬਲਿਕਨਸ ਇਹ ਕਰਦੇ ਨੇ ਤੇ ਡੈਮੋਕ੍ਰੈਟ ਇਹ ਕਰਦੇ ਨੇ। ਉਹ ਤਾਂ ਪਤਾ ਹੀ ਹੈ ਕੀ ਕਰਦੇ ਨੇ, ਉਹ ਤਾਂ ਸਾਰੀ ਦੁਨੀਆ ਨੂੰ ਪਤਾ। ਅਸੀਂ ਕੀ ਕਰਨਾ, ਇਹਦੇ ਬਾਰੇ ਕਿੱਥੇ ਡਿਬੇਟ ਹੋ ਰਹੀ ਹੈ ਖੁੱਲ੍ਹ ਕੇ ਇੰਪਰਫੈਕਟ ਸਿਸਟਮ ਦੇ ਵਿੱਚ। ਅਜੇ ਅਸੀਂ ਇਲੈਕਟ ਵੀ ਨਹੀਂ ਕਰ ਪਾ ਰਹੇ ਕਿਸੇ ਨੂੰ, ਤੇ ਅਸੀਂ ਕੀ ਡਿਮਾਂਡ ਕਰ ਸਕਦੇ ਹਾਂ? ਸਾਡੇ ਸਾਹਮਣੇ ਆ ਪਿਛਲੇ 5 ਸਾਲਾਂ ਵਿੱਚ ਵੀ ਕਿ ਅਫਗਾਨਿਸਤਾਨ ਦਾ ਇਸ਼ੂ ਹੋਵੇ, ਫਾਰਮਰਸ ਦਾ ਇਸ਼ੂ ਹੋਵੇ, ਸਰਕਾਰ ਵੱਲੋਂ ਇੱਕ ਪੋਲੇ ਜਿਹੇ ਸਟੇਟਮੈਂਟ ਆਉਂਦੇ ਨੇ ਐਟ ਬੈਸਟ, ਬਿਕੋਜ਼ ਦੇ ਨੋ ਕਿ ਜਿਹੜੀ ਇਹ ਕੰਸਟੀਚੁਐਂਸੀ ਆ, ਜਿਹਨੂੰ ਆਪਣੀ ਮੀਰੀ ਪੀਰੀ ਦੀ ਡੈਫੀਨੇਸ਼ਨ ਨਹੀਂ ਅਜੇ ਕਲੀਅਰ ਹੋ ਰਹੀ, ਉਹਨੂੰ ਹੀ ਨਹੀਂ ਪਤਾ ਅਸੀਂ ਕਿਸ ਤਰ੍ਹਾਂ ਚੀਜ਼ਾਂ ਕਰਾਈਏ। ਦਿਸ ਇਜ਼ ਵੇਅਰ ਮੀਰੀ ਪੀਰੀ ਵਿਲ ਕਮ ਇਨ ਟੂ ਪਲੇ। ਸੈਕਿੰਡ ਗੱਲ ਕਰ ਲਓ ਕੈਨੇਡਾ ਦੀ। ਉੱਥੇ ਤਾਂ ਅਜੇ ਇੰਨੇ MP ਵੀ ਬਣ ਗਏ, MPP ਵੀ ਬਣ ਗਏ, ਨੈਸ਼ਨਲ ਲੈਵਲ ਦੀ ਪੋਲੀਟਿਕਸ ਵਿੱਚ ਆ ਗਏ। ਉੱਥੇ ਵੀ ਸਵਾਲ ਉਠਾਉਣੇ ਪੈਣਗੇ ਸਾਨੂੰ। ਇੱਕ ਵੇਲਾ ਆਇਆ 19 MPs ਬਣ ਗਏ ਸੀਗੇ। ਹੁਣ ਤਿੰਨੋਂ ਮੇਜਰ ਪਾਰਟੀ ਦੇ ਵਿੱਚ ਜਾਂ ਉਹ ਮਿਨਿਸਟਰ ਰਹਿ ਚੁੱਕੇ ਨੇ ਕੈਬਨਿਟ ਲੈਵਲ ਦੇ, ਜਿਹਨੂੰ ਅਸੀਂ ਆਖਦੇ ਹਾਂ, ਜਾਂ ਉਹ ਪਾਰਟੀ ਦੇ ਲੀਡਰ ਨੇ। ਤੇ ਮੈਂ 3 ਕੇਸ ਸਟੱਡੀਜ਼ ਹੀ ਜੇ ਕੱਢ ਲਾਂ, ਉਹ ਤਿੰਨੋਂ ਦੇ ਤਿੰਨੇ ਅੰਮ੍ਰਿਤਧਾਰੀ ਸਿੱਖ ਵੀ ਨੇ। ਅਮਰੀਕਾ 'ਚ ਤਾਂ ਇਹ ਕੁਐਸਚਨ ਅਜੇ ਆਇਆ ਹੀ ਨਹੀਂ ਨਾ, ਉੱਥੇ ਆ ਗਿਆ ਇਹ ਕੁਐਸਚਨ। ਅਮਰੀਕਾ 'ਚ ਅਸੀਂ ਸਾਨੂੰ ਜਿੱਤਣਾ ਹੀ ਨਹੀਂ ਆ ਰਿਹਾ ਕਿ ਸਿੱਖ ਪੋਲੀਟਿਕਸ ਨੂੰ ਕਿਵੇਂ ਇੰਟਰੋਡਿਊਸ ਕਰੀਏ ਇੱਕ ਓਂਕਾਰ ਦੇ ਨਾਮ ਦੇ ਕਲਚਰ 'ਚੋਂ। ਅਜੇ ਤਾਂ ਅਸੀਂ ਆਪਣੀਆਂ ਲੋਕਲ ਇਲੈਕਸ਼ਨਾਂ ਵੀ ਤੁਹਾਡੀ ਨਿਊਯਾਰਕ 'ਚ ਹੁੰਦੀਆਂ, ਮੈਂ ਦੇਖਿਆ ਹੀ ਆ ਕਿੱਦਾਂ ਦੀਆਂ ਐਡਾਂ ਲੱਗਦੀਆਂ ਨੇ। ਸੋ ਇਹ ਭੰਬਲ ਭੂਸਾ ਹੈਗਾ, ਉਹ ਡੈਫੀਨੇਸ਼ਨਾਂ ਜਿਹੜੀਆਂ ਸਟੇਟ ਦੇ ਰਿਹਾ ਉਹਦੇ 'ਚ ਅਸੀਂ ਵੀ ਵਰਤ ਰਹੇ ਹਾਂ। ਸੋ ਕੈਨੇਡਾ ਵਿੱਚ ਕੀ ਇਸ਼ੂ ਆ ਕਿ ਕੈਨ ਅ ਸਿੱਖ ਸਰਵ ਦਾ ਸਟੇਟ ਐਜ਼ ਵੈਲ ਐਜ਼ ਦਾ ਪੰਥ। ਇੱਥੋਂ ਬੰਦ ਨਿਕਲੂਗੀ ਮੀਰੀ ਪੀਰੀ, ਕਿਉਂਕਿ ਉਹ ਹੈਗੇ ਨੇ ਟਿਮ ਓਪਲ ਅੰਮ੍ਰਿਤਧਾਰੀ ਸਿੱਖ ਆ, ਜਗਮੀਤ ਸਿੰਘ ਪਹਿਲਾਂ ਧਾਲੀਵਾਲ ਸੀ, ਉਹ ਅੰਮ੍ਰਿਤਧਾਰੀ ਸਿੱਖ ਆ, ਨਵਦੀਪ ਬੈਂਸ ਹੁਣੇ ਰਿਜ਼ਾਈਨ ਕਰ ਗਿਆ, ਪਰ ਜੇ ਹਰਜੀਤ ਸਿੰਘ ਸੱਜਣ ਅਜੇ ਵੀ ਡਿਫੈਂਸ ਮਿਨਿਸਟਰ ਆ। ਇਹ ਕੁਐਸਚਨ ਬਣਦਾ ਸਾਦਾ ਉਠਾਉਣਾ ਕਿ ਵੈਨ ਵਿਲ ਦੇ ਬੀ ਏਬਲ ਟੂ ਸਰਵ ਔਰ ਕੈਨ ਦੇ ਸਰਵ ਦਾ ਪੰਥ, ਔਰ ਹਾਊ ਕੈਨ ਦੇ ਸਰਵ ਜਿਹੜੇ ਕੰਟਰੀ 'ਚ ਰਹਿ ਰਹੇ ਨੇ, ਜਿਹੜਾ ਨੇਸ਼ਨ ਸਟੇਟ ਆ ਉਹਨੂੰ ਵੀ, ਤੇ ਸਿੱਖਾਂ ਦਾ ਜਿਹੜਾ ਸਿਸਟਮ ਹੈ ਉਹਨੂੰ ਵੀ। ਐਂਡ ਨੋਬਡੀ ਇਜ਼ ਡਿਬੇਟਿੰਗ ਦਿਸ ਇਸ਼ੂ।
ਕਿਉਂਕਿ ਅਜੇ ਜਿਹੜੀ ਕੈਨੇਡੀਅਨ ਗੇਮ ਆ ਜਾਂ ਇੰਡੀਆ ਦੀ ਇਹਦੇ ਨਾਲ ਜੁੜੀ ਹੋਈ ਸਿੱਖਾਂ ਦੇ ਪ੍ਰਤੀ ਗੇਮ ਆ, ਅਸੀਂ ਉਹਨੂੰ ਹੀ ਰਿਸਪੌਂਸ ਕਰਦੇ ਰਹਿ ਜਾਂਦੇ ਆ। ਅਸੀਂ ਕੀ ਕਰਨਾ ਮੀਰੀ ਪੀਰੀ ਦੇ ਰਾਹੀਂ, ਉਹਦੇ ਵੱਲ ਜੇ ਇਸ਼ਾਰਾ ਨਹੀਂ ਜਾ ਰਿਹਾ। ਤੀਸਰੀ ਗੱਲ ਕਰੀਏ ਯੂਕੇ ਦੀ, ਕਿਉਂਕਿ ਉਸ ਤੋਂ ਐਡਵਾਂਸ ਆ ਉਹ। ਯੂਕੇ ਦੇ ਵਿੱਚ ਸਾਡੇ ਮੀਰੀ ਪੀਰੀ ਦੇ ਐਂਗਲ ਤੋਂ ਨੈਕਸਟ ਕੁਐਸਚਨਸ ਉੱਠਣੇ ਚਾਹੀਦੇ ਨੇ। ਉਹ ਕੀ ਨੇ ਨੈਕਸਟ ਕੁਐਸਚਨ? ਕਿ ਸਾਡਾ ਉੱਥੇ ਜਿੱਥੇ ਭਾਵੇਂ ਐਮਪੀਜ਼ ਉੱਥੇ ਘੱਟ ਨੇ, ਬਟ ਉੱਥੇ ਤੁਹਾਨੂੰ ਪਤਾ ਲਾਰਡਸ ਵੀ ਬਣ ਚੁੱਕੇ ਨੇ, ਜਿਵੇਂ ਇੰਡੀਆ ਦੀ ਰਾਜ ਸਭਾ। ਲਾਰਡਸ ਤੋਂ ਇਲਾਵਾ ਉੱਥੇ ਜਿਹੜੀ ਨੈਸ਼ਨਲ ਗਵਰਨਮੈਂਟ ਹੈ ਉਹਦੇ ਪ੍ਰਤੀ ਕੰਸਲਟੈਂਸੀਜ਼ ਵੀ ਬੜੀਆਂ ਹੁੰਦੀਆਂ ਨੇ। ਉੱਥੇ ਐਥਨਿਕ ਕੋਡਿੰਗ ਦਾ ਇਸ਼ੂ ਚੱਲ ਰਿਹਾ, ਤੇ ਇੱਕ ਜਿਵੇਂ ਲਾਰਡ ਨੇ ਜਾਂ ਯੂਕੇ ਦੀ ਸਿੱਖ ਫੈਡਰੇਸ਼ਨ ਹੈ ਉਹਦਾ ਇੱਕ ਓਪੀਨੀਅਨ ਆ, ਜਿਹੜੇ ਲਾਰਡ ਇੰਦਰਜੀਤ ਸਿੰਘ ਨੇ ਉਹਨਾਂ ਦਾ ਇੱਕ ਓਪੀਨੀਅਨ ਆ, ਬਾਕੀ ਜਥੇਬੰਦੀਆਂ ਦਾ ਹੋਰ ਓਪੀਨੀਅਨ ਆ। ਉੱਥੇ ਇਹ ਕੁਐਸਚਨ ਉੱਠਣਾ ਚਾਹੀਦਾ। ਇਹ ਤੁਹਾਡੇ ਪਾਰਟੀ ਦੇ ਬੇਸ 'ਤੇ ਓਪੀਨੀਅਨ ਨੇ, ਬਟ ਯੂਕੇ ਦੇ ਵਿੱਚ ਜੇ ਮੀਰੀ ਪੀਰੀ ਦੇ ਨਜ਼ਰੀਏ ਤੋਂ ਆਨਸਰ ਕ੍ਰੀਏਟ ਕਰਨਾ ਹੋਵੇ, ਕੀ ਤੁਸੀਂ ਕੰਸੈਂਸਸ ਬਣਾ ਸਕਦੇ ਹੋ, ਸਰਬਸੰਮਤੀ ਬਣਾ ਸਕਦੇ ਹੋ? ਕਿਉਂਕਿ ਨਹੀਂ ਬਣਾ ਪਾ ਰਹੇ ਹਾਂ। ਅਸੀਂ 18ਵੀਂ ਸੈਂਚੁਰੀ ਵਿੱਚ ਕਰਦੇ ਸੀ ਨਾ ਸਰਬੱਤ ਖਾਲਸਾ ਕਰਕੇ, ਕਿਉਂਕਿ ਸਾਡੀ ਟ੍ਰੇਨਿੰਗ ਹੀ ਖਤਮ ਹੋ ਗਈ। ਸਟੇਟ ਨੇ ਉਹ ਸਾਰੀਆਂ ਸਾਡੇ ਦਿਮਾਗ 'ਚੋਂ ਚੀਜ਼ਾਂ ਹੀ ਕੱਢਤੀਆਂ। ਹੁਣ ਅਸੀਂ ਆਪਣੀ ਪੋਲੀਟਿਕਸ ਅੱਗੇ ਕਰਦੇ ਹਾਂ। ਐਕਚੁਅਲ ਮੀਰੀ ਪੀਰੀ ਪੋਲੀਟਿਕਸ ਹੋਊਗੀ। ਕਿਵੇਂ ਅੱਜ ਪ੍ਰੈਕਟਿਸ ਕਰੀਏ ਕਿ ਵੱਖਰੀਆਂ ਪਾਰਟੀ ਪੋਲੀਟਿਕਸ ਦੇ ਬਾਵਜੂਦ ਵੀ ਅਸੀਂ ਮੀਰੀ ਪੀਰੀ ਨੂੰ ਕਿਵੇਂ ਹਾਵੀ ਕਰਨਾ ਹੈਗਾ। ਹੁਣ ਆ ਜਾਓ ਹਿੰਦੁਸਤਾਨ ਦੇ ਵਿੱਚ। ਦੇਖੋ ਹਿੰਦੁਸਤਾਨ ਦੇ ਵਿੱਚ ਤਾਂ ਅਸੀਂ ਹਰ ਅਹੁਦੇ 'ਤੇ ਰਹਿ ਚੁੱਕੇ ਹਾਂ, ਭਾਵੇਂ ਜਿਸ ਤਰ੍ਹਾਂ ਦੇ ਮਰਜ਼ੀ ਦੇ ਸਿੱਖ ਸੀ। ਸਾਡੇ ਪੋਲੀਟੀਸ਼ੀਅਨ ਹਰ ਪਾਰਟੀ ਦੇ ਵਿੱਚ ਨੇ, ਪੰਜਾਬ ਵਿੱਚ ਵੀ ਤੇ ਪੰਜਾਬ ਤੋਂ ਬਾਹਰ ਵੀ। ਰਾਜ ਸਭਾ ਵਿੱਚ ਵੀ ਨੇ, ਲੋਕ ਸਭਾ ਵਿੱਚ ਵੀ ਨੇ, ਮਿਨਿਸਟਰ ਵੀ ਰਹੇ ਨੇ ਸਟੇਟ ਦੇ, ਬਾਕੀ ਸਟੇਟਾਂ ਦੇ ਵੀ ਤੇ ਹਿੰਦੁਸਤਾਨ ਦੇ ਵੀ। ਉੱਥੇ ਸਾਡੀ ਜਿਹੜੀ ਨੈਵੀਗੇਸ਼ਨ ਕਰਨ ਵਾਲੀ ਆ ਮੀਰੀ ਪੀਰੀ ਨੂੰ ਮੁੱਖ ਰੱਖ ਕੇ, ਇਨ ਦੀ ਐਬਸੈਂਸ ਆਫ ਜਿਹੜਾ ਖਾਲਿਸਤਾਨ ਜਾਂ ਸਿੱਖ ਸਟੇਟ ਨਹੀਂ ਬਣ ਪਾ ਰਿਹਾ, ਭਾਵੇਂ ਉਹ ਸਾਡੀ ਇੱਕ ਨਿਸ਼ਾਨਾ ਹੈ ਕਿ ਅਸੀਂ ਪੰਜਾਬ ਦੀ ਪੋਲੀਟਿਕਸ ਵਿੱਚ ਸਾਡਾ ਕੀ ਰੋਲ ਆ। ਅਸੀਂ ਕਲੀਅਰ ਨਹੀਂ ਕਰ ਰਹੇ ਅਜੇ ਇਹਨੂੰ। ਸਾਨੂੰ ਦੱਸੋ, ਉੱਥੇ ਤਾਂ ਇੰਨੀ ਐਥੀਕਲ ਘਾਟ, ਇੰਪਰਫੈਕਟ ਸਿਸਟਮ ਹੋਣ ਦੇ ਮੁਤਾਬਕ ਵੀ ਫਿਰ ਵੀ ਨਹੀਂ ਪਤਾ ਲੱਗ ਰਿਹਾ ਕੀ ਕਰ ਰਹੀ ਹੈ। ਨੈਸ਼ਨਲ ਪੋਲੀਟਿਕਸ ਦੇ ਵਿੱਚ ਅਸੀਂ ਕਿਹਦੇ ਨਾਲ ਅਲਾਇੰਸ ਬਣਾਉਣਾ, ਅਸੀਂ ਇਹਦੇ ਬਾਰੇ ਵੀ ਗੱਲਬਾਤ ਨਹੀਂ ਕਰ ਰਹੇ। ਮੈਂ ਕਿਉਂ ਕਹਿ ਰਿਹਾ, ਪਿਛਲੇ 200 ਸਾਲ 'ਚ ਸਾਰਾ ਕੁਝ ਕਰਨਾ ਪਿਆ ਸਾਨੂੰ। ਪਰਫੈਕਟ ਸਿਸਟਮ ਨਹੀਂ ਹੈਗਾ। ਇੰਪਰਫੈਕਟ ਸਿਸਟਮ ਦੇ ਵਿੱਚ ਸਾਨੂੰ ਇਹ ਡਿਸੀਜਨਸ ਲੈਣੇ ਪੈਣਗੇ। ਤੇ ਇਹਦੇ ਬਾਰੇ ਮੈਂ ਸਰਦਾਰ ਕਪੂਰ ਸਿੰਘ ਨੂੰ ਇਨਵੋਕ ਕਰਾਂਗਾ, ਕਿਉਂਕਿ ਜੇ ਕੋਈ ਬ੍ਰੇਨ ਹੈ ਇਹਦੇ ਬਾਰੇ ਕਾਫੀ ਸਰਬਸੰਮਤੀ ਹੈ ਸਿੱਖਾਂ 'ਚ ਕਿ ਉਹ ਸਾਡੇ ਫਿਲਾਸਫਰ ਵੀ ਨੇ, ਸਾਡੇ ਉਹ ਥੀਓਲੋਜਨ ਵੀ ਨੇ ਤੇ ਸਾਡੇ ਉਹ ਪੋਲੀਟੀਕਲ ਥਿੰਕਰ ਵੀ ਨੇ। ਉਹਨਾਂ ਨੇ ਜਿਹੜਾ ਗੋਲਡਨ ਟੈਂਪਲ ਦੇ ਉੱਤੇ ਇੱਕ ਆਰਟੀਕਲ ਲਿਖਿਆ ਅੰਗਰੇਜ਼ੀ ਦੇ ਵਿੱਚ, ਇਸ ਥੀਓਪੋਲੀਟੀਕਲ ਸਟੇਟਸ, ਉਹਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਪੂਰੀ। ਕਹਿੰਦੇ ਹੁਣ ਜ਼ਮਾਨਾ ਆ ਗਿਆ ਡੈਮੋਕ੍ਰੇਸੀ, ਜਿਹਨੂੰ ਅਸੀਂ ਜਮਹੂਰੀਅਤ ਕਹਿ ਦਿੰਦੇ ਆ, ਉਹਦੇ ਵਿੱਚ ਕਿਵੇਂ ਜਿੱਤਣਾ। ਰਾਈਟ, ਕਿਉਂਕਿ ਉਹਨਾਂ ਨੇ ਦੇਖਿਆ ਬ੍ਰਿਟਿਸ਼ ਥੱਲੇ ਵੀ ICS ਰਹੇ ਸੀ ਤੇ ਹਿੰਦੁਸਤਾਨ ਜਿਹੜਾ ਬਣ ਗਿਆ ਸੀ ਉਹਦੇ ਵਿੱਚ ਵੀ ਉਹ ਰਾਜ ਸਭਾ ਵਿੱਚ ਵੀ ਜਾ ਕੇ ਬੋਲੇ ਨੇ, ਸਪੀਚੇ ਸਾਡੇ ਸਾਹਮਣੇ ਨੇ। ਤੇ ਅਕਾਲੀਆਂ ਨੂੰ ਵੀ ਉਹਨਾਂ ਨੇ ਕੰਸਲਟੈਂਸੀ ਦਿੱਤੀ ਤੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦਾ ਡਰਾਫਟਿੰਗ ਵੀ ਉਹਨਾਂ ਨੇ ਕੀਤੀ। ਸੋ ਇਹ ਛੋਟੀ ਮੋਟੀ ਗੱਲਾਂ ਨਹੀਂ ਹੈਗੀਆਂ। ਉਹ ਇੰਪਰਫੈਕਟ ਸਿਸਟਮ ਵਿੱਚ ਦੇਖ ਰਹੇ ਨੇ ਕਿਵੇਂ ਕੰਮ ਕਰੀਏ, ਜੋ ਅਸੀਂ ਡੀਲ ਕਰ ਰਹੇ ਹਾਂ। ਕਿਉਂਕਿ ਇੰਪਰਫੈਕਟ ਸਿਸਟਮ ਸਿਰਫ ਇੰਡੀਆ ਦਾ ਨਹੀਂ ਆ, ਹਰ ਕੰਟਰੀ ਦਾ ਸਾਡੇ ਮੁਤਾਬਕ ਆ। ਕਿਉਂਕਿ ਸਾਡਾ ਮਾਡਲ ਇੱਕ ਓਂਕਾਰ ਤੇ ਨਾਮ ਦਾ, ਸਾਡਾ ਮਾਡਲ ਮੀਰੀ ਪੀਰੀ ਦਾ। ਉਹੀ ਇੰਪਰਫੈਕਟ ਸਿਸਟਮ ਅਸੀਂ ਗੁਰਦੁਆਰਿਆਂ ਵਿੱਚ ਵੀ ਲਾਇਆ ਆਏ ਆ, ਤਾਂ ਹੀ ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਕਰੀਏ। ਸੋ ਉਹਨਾਂ ਨੇ ਦਿੱਤਾ, ਕਹਿੰਦੇ ਜਿਹੜੀ ਡੈਮੋਕ੍ਰੈਟਿਕ ਸੁਸਾਇਟੀ ਹੁੰਦੀ ਆ ਨਾ, ਉਹਦੇ ਵਿੱਚ ਇੱਕ ਕੰਟਰਡਿਕਸ਼ਨ ਹੁੰਦੀ ਆ, ਜਿਹੜੀ ਸਿੱਖਾਂ ਵਿੱਚ ਵੀ ਆ ਗਈ ਆ। ਇੱਥੇ ਮੈਂ ਗੱਲ ਲੈਣਾ ਚਾਹੁੰਦਾ ਤਾਂ ਕਿ ਅਸੀਂ ਵਿਚਾਰੀਏ ਇਹਨੂੰ ਥੋੜ੍ਹਾ ਜਿਹਾ। ਉਹ ਪੋਲੀਟੀਕਲ ਥਿੰਕਰ ਵੀ ਨੇ ਸਾਡੇ। ਕਹਿੰਦੇ ਉਹ ਕੰਟਰਡਿਕਸ਼ਨ ਕੀ ਹੈ? ਕਹਿੰਦੇ ਕੰਟਰਡਿਕਸ਼ਨ ਇਹ ਆ ਗਈ ਕਿ ਸਿੱਖਾਂ ਦੀ ਇੱਕ ਕਲੈਕਟਿਵ ਕਨਵਿਕਸ਼ਨ ਆ, ਮਤਲਬ ਜਿਹੜਾ ਖਾਲਸਾ ਸਮੂਹ ਆ ਉਹਨਾਂ ਦਾ ਇੱਕ ਆਪਣਾ ਸਿਦਕ ਆ, ਤੇ ਦੂਸਰੇ ਪਾਸੇ ਸਟੇਟ ਦੀ ਰਿਕੁਆਇਰਮੈਂਟ ਹੈ ਕਿ ਉਹ ਵੀ ਅਲੀਜੈਂਸ ਤੁਹਾਡੇ ਕੋਲੋਂ ਮੰਗਦੇ ਨੇ। ਗੱਲ ਇੱਥੇ ਖੜੀ ਆ ਕਿ ਜਿਹੜਾ ਅੱਜ ਦਾ ਇੱਕ ਦੇਸ਼ ਆ, ਜਿਵੇਂ ਅਮਰੀਕਾ, ਇੰਡੀਆ, ਬਾਕੀ ਦੇਸ਼ ਵੀ ਨੇ, ਕਹਿੰਦੇ ਜਿੱਥੇ ਤੁਸੀਂ ਰਹਿੰਦੇ ਹੋ ਉਹ ਕਹਿੰਦੀ ਹੈ ਕਿ ਤੁਹਾਡੀ ਸਾਡੇ ਪ੍ਰਤੀ ਕੀ ਅਲੀਜੈਂਸ ਆ, ਤੇ ਸਿੱਖਾਂ ਦਾ ਜਿਹੜਾ ਸਮੂਹ ਆ ਉਹ ਕਹਿੰਦਾ ਕਿ ਸਾਡਾ ਆਪਣਾ ਸਿਦਕ ਕੀ ਆ। ਇਹ ਕੰਟਰਡਿਕਸ਼ਨ ਖੜੀ ਹੈ ਸਾਡੇ ਸਾਹਮਣੇ, ਕਿਉਂਕਿ ਉਹਦੇ ਵਿੱਚ ਮਤਭੇਦ ਹੈਗਾ। ਕਹਿੰਦੇ ਇਸ ਮਤਭੇਦ ਨੂੰ ਜੇ ਸੋਲਵ ਕਰਨਾ, ਇੰਪਰਫੈਕਟ ਸਿਸਟਮ, ਉਹਨਾਂ ਨੇ ਯੂਜ਼ ਕੀਤਾ ਵਰਡ ਆਪ ਵੀ, ਕਹਿੰਦੇ ਉਹਦੇ ਵਿੱਚ ਸਾਨੂੰ ਦੋ ਗੱਲਾਂ ਕਲੀਅਰ ਕਰ ਲੈਣੀਆਂ ਚਾਹੀਦੀਆਂ, ਅਦਰਵਾਈਜ਼ ਅਸੀਂ ਫਰਸਟ੍ਰੇਟ ਰਵਾਂਗੇ, ਆਪਣਾ ਅਗਲਾ ਮੁਕਾਮ ਕਿਵੇਂ ਪੂਰਾ ਕਰਨਾ ਉਹ ਨਹੀਂ ਕਰ ਪਾਵਾਂਗੇ। ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਫ੍ਰਿਕਸ਼ਨ ਤਾਂ ਆਊਗੀ ਆਊਗੀ। ਯੈਸ, ਐਂ ਲਿਖਿਆ ਉਹਨਾਂ ਨੇ, ਜਿਵੇਂ ਸਾਡੀ ਆਪਸ 'ਚ ਫ੍ਰਿਕਸ਼ਨ ਆ ਨਾ,
ਅਸੀਂ ਉਹਨੂੰ ਹੀ ਮੁੱਖ ਬਣਾ ਕੇ ਉਹਦੇ ਬਾਰੇ ਗੱਲਾਂ ਕਰਦੇ ਰਹਿ ਜਾਂਦੇ ਹਾਂ। ਕਹਿੰਦੇ ਫ੍ਰਿਕਸ਼ਨ ਤਾਂ ਆਊਗੀ ਕਿਉਂਕਿ ਕੰਟਰਡਿਕਸ਼ਨ ਹੈ, ਕੌਨਫਲਿਕਟ ਹੈਗਾ। ਜਿਹਨੂੰ ਗੁਰਬਾਣੀ ਦੇ ਲਫ਼ਜ਼ਾਂ 'ਚ ਕਹਾਂਗੇ ਕਿ ਸਾਡੇ ਵਿੱਚ ਭਰਮ ਹੈਗਾ, ਭਰਮ ਡਾਊਟ ਵੀ ਹੁੰਦਾ, ਭਰਮ ਕਨਫਿਊਜ਼ਨ ਵੀ ਹੁੰਦਾ, ਇਸ ਕਰਕੇ ਕੰਟਰਡਿਕਸ਼ਨ ਆਉਂਦੀ ਆ। ਕਹਿੰਦੇ ਸੋ ਫ੍ਰਿਕਸ਼ਨ ਤਾਂ ਆਊਗੀ, ਬਟ ਜੇ ਮੀਰੀ ਪੀਰੀ ਨੂੰ ਤੁਸੀਂ ਨਹੀਂ ਇੰਪਲੀਮੈਂਟ ਕਰ ਪਾ ਰਹੇ, ਇਹਦੀ ਫਾਲਟ ਸਿਰਫ ਦੋ ਚੀਜ਼ਾਂ ਤੇ ਜਾਊ ਕਿ ਤੁਹਾਨੂੰ ਪ੍ਰੋਸੈਸ ਨਹੀਂ ਕਲੀਅਰ ਤੇ ਤੁਹਾਡੇ ਬੰਦੇ ਨਹੀਂ ਕਲੀਅਰ। ਇਹ ਗੱਲ ਸਮਝਣ ਵਾਲੀ ਹੈ। ਹੀ ਯੂਜ਼ ਦਾ ਵਰਡ ਪ੍ਰੋਸੈਸ ਐਂਡ ਹੀ ਯੂਜ਼ ਦਾ ਵਰਡ ਪੀਪਲ। ਕਹਿੰਦੇ ਸਰਕਾਰ ਕੋਲੋਂ ਕਿਉਂ ਉਮੀਦ ਕਰਦੇ ਹੋ? ਫ੍ਰਿਕਸ਼ਨ ਤਾਂ ਹੋਊਗੀ, ਤੁਹਾਡੇ ਵਿੱਚ ਵੀ ਆਊ, ਬਟ ਜੇ ਤੁਸੀਂ ਮੀਰੀ ਪੀਰੀ ਨੂੰ ਨਹੀਂ ਲਾਗੂ ਕਰਾ ਪਾ ਰਹੇ ਹੋ, ਇਹਦਾ ਮਤਲਬ ਇਹ ਆ ਕਿ ਜਿਹੜਾ ਤੁਸੀਂ ਤਰੀਕਾ ਅਪਣਾਇਆ ਤੇ ਜਿਹੜੇ ਤੁਸੀਂ ਬੰਦੇ ਨਿਯੁਕਤ ਕੀਤੇ ਨੇ ਉਹਨਾਂ ਦੀ ਪ੍ਰੋਬਲਮ ਆ। ਇੱਥੇ ਸਾਨੂੰ ਸਵੈ ਪੜਚੋਲਤਾ ਕਰਨ ਦੀ ਲੋੜ ਆ ਬਹੁਤ ਤਗੜੀ। ਹੁਣ ਉਹਦੇ ਵਿੱਚ ਫਿਰ ਉਹਨਾਂ ਨੇ ਨਾਲ ਸਲੂਸ਼ਨ ਇੱਕ ਦਿੱਤਾ, ਕਹਿੰਦਾ ਜਿਹੜੇ ਸਟੇਟ ਦੇ ਵਿੱਚ, ਜਿਹੜੇ ਕੰਟਰੀ ਵਿੱਚ ਸਿੱਖਾਂ ਨੇ ਕਰ ਲਿਆ, ਸਾਡਾ ਜ਼ੋਰ ਹਿੰਦੁਸਤਾਨ 'ਚ ਲੱਗਿਆ, ਲੱਗਣਾ ਵੀ ਬਣਦਾ। ਸਾਡੇ 4 ਆਊਟ ਆਫ 5 ਸਿੱਖ ਉੱਥੇ ਹੀ ਰਹਿੰਦੇ ਨੇ ਅੱਜ ਵੀ। 80% ਤੋਂ ਵੱਧ ਸਾਡੀ ਪਾਪੂਲੇਸ਼ਨ ਪੰਜਾਬ 'ਚ ਹੀ ਰਹਿੰਦੀ ਆ। ਕਹਿੰਦੇ ਜਿਹੜੇ ਵੀ ਕੰਟਰੀ 'ਚ, ਅਮਰੀਕਾ 'ਚ ਵੀ ਜੇ ਤੁਸੀਂ ਇਹ ਕਰ ਲਓਗੇ, ਕਿਉਂਕਿ ਉਹ ਵੈਂਕੂਵਰ ਆ ਕੇ ਵੀ ਬੋਲਦੇ ਰਹੇ ਨੇ, ਉਹ ਪੜ੍ਹੇ ਇੰਗਲੈਂਡ ਵਿੱਚ ਸੀਗੇ, ਹੀ ਵਾਜ਼ ਅ ਇੰਟਰਨੈਸ਼ਨਲ ਮੈਨ, ਹੀ ਅੰਡਰਸਟੂਡ ਦ ਸਿਸਟਮਸ। ਉਹਨਾਂ ਨੇ ਕਿਹਾ ਜਿਹੜੇ ਵੀ ਕੰਟਰੀ ਵਿੱਚ ਸਿੱਖ ਇਹ ਕਰ ਲੈਣਗੇ, ਉਸ ਕੰਟਰੀ ਦੇ ਵਿੱਚ ਉਹ ਇਨਵੈਲਿਊਏਬਲ ਐਸੈਟ ਬਣ ਜਾਣਗੇ। ਅਜੇ ਕੰਟਰੀਜ਼ ਵਿੱਚ ਅਸੀਂ ਇਨਵੈਲਿਊਏਬਲ ਐਸੈਟਸ ਨਹੀਂ ਹੈਗੇ, ਅਜੇ ਅਸੀਂ ਪਰਸਨਲ ਸਕਸੈਸਿਸ ਹੈਗੇ ਆ। ਕਹਿੰਦੇ ਜਿੱਥੇ ਕਰ ਲਿਆ ਉੱਥੇ ਇਨਵੈਲਿਊਏਬਲ ਐਸੈਟ ਬਣ ਜਾਣਗੇ, ਤੇ ਜਿੱਥੇ ਸਟੇਟ ਨੇ ਨਹੀਂ ਕਰਨ ਦਿੱਤਾ, ਕਹਿੰਦੇ ਉਸ ਸਟੇਟ ਨੂੰ ਫਿਰ ਡੀਲ ਕਰਨਾ ਪਊਗਾ ਕਿ ਜਿਹੜੇ ਸਪਰੈਸਡ ਸਿੱਖਸ ਨੇ ਤੇ ਜਿਹੜੇ ਫਰਸਟ੍ਰੇਟਡ ਸਿੱਖਸ ਨੇ, ਫਿਰ ਉਹਨਾਂ ਨਾਲ ਸਟੇਟ ਨੂੰ ਵਿਲ ਹੈਵ ਟੂ ਬੀ ਰੈਡੀ ਫॉर दैट। ਜੋ ਅਸੀਂ ਕਰ ਰਹੇ ਹਾਂ ਗੱਲਾਂ ਸਾਡੀ ਫਰਸਟ੍ਰੇਸ਼ਨਸ ਦੀਆਂ। ਸੋ ਸਰਦਾਰ ਕਪੂਰ ਸਿੰਘ ਦੇ ਮੁਤਾਬਕ ਸਾਡੇ ਲਈ ਜਿਹੜਾ ਇਹ ਮੀਰੀ ਪੀਰੀ ਆ, ਇਸ ਸਿਧਾਂਤ ਬਾਰੇ ਸਾਨੂੰ ਕਲੈਰਿਟੀ ਦੁਬਾਰਾ ਰਿਵਾਈਵ ਕਰਨ ਦੀ ਲੋੜ ਆ। ਗੁਰਬਾਣੀ ਦੇ ਆਧਾਰ 'ਤੇ ਸਿੱਖ ਜਿਹੜੇ ਭਾਈ ਗੁਰਦਾਸ ਜੀ ਵਰਗੇ ਲਿਖ ਰਹੇ ਨੇ, ਉਹਨਾਂ ਦੇ ਆਧਾਰ 'ਤੇ, ਸਿੱਖ ਪਰੰਪਰਾਵਾਂ ਦੇ ਆਧਾਰ 'ਤੇ ਉਹਨੂੰ ਅੱਜ ਦੇ ਹਾਲਾਤ ਵਿੱਚ ਕਿਵੇਂ ਇੰਪਲੀਮੈਂਟ ਕਰਨਾ, ਇਹਦੇ ਵੱਲ ਜ਼ੋਰ ਲਾਉਣ ਦੀ ਲੋੜ ਆ। ਕਿਉਂਕਿ 18th ਸੈਂਚੁਰੀ ਵਿੱਚ ਕਿਸੇ ਹੋਰ ਤਰੀਕੇ ਨਾਲ ਹੋਏ ਸੀ, ਹੁਣ ਉਹ ਹੋਰ ਤਰੀਕੇ ਨਾਲ ਹੋਣਗੇ। ਹੁਣ ਤਾਂ ਅਸੀਂ 21st ਦੇ ਵਿੱਚ ਵੀ 1/5 ਨਿਕਲ ਗਿਆ ਜੀ, 2021 ਚੱਲ ਰਿਹਾ, ਤੇ ਉਹਦੇ ਵਿੱਚ ਅਸੀਂ ਕੀ ਕਰੀਏ ਤੇ ਸੰਸਥਾਵਾਂ ਕੀ ਕਰਨ? ਮੈਂ ਇੱਕ ਰੈਕਮੈਂਡੇਸ਼ਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਜਿਹੜਾ ਇੰਡੀਵਿਜੂਅਲ ਸਿੱਖ ਆ ਨਾ, ਉਹਨੂੰ ਆਪ ਨੂੰ ਜ਼ੋਰ ਲਾਉਣਾ ਪੈਣਾ ਮੀਰੀ ਪੀਰੀ ਨੂੰ ਸਮਝਣ 'ਚ, ਕਿਉਂਕਿ ਜੋ ਮੀਰੀ ਪੀਰੀ ਬਾਰੇ ਸਾਨੂੰ ਪਤਾ ਹੈਗਾ, ਉਹ ਜਾਂ ਤਾਂ ਫੁੱਟਨੋਟ ਹੈਗਾ ਜਾਂ ਉਹ ਗੱਲਾਂ ਨੇ ਜਿਹੜੀਆਂ ਸਰਕਾਰਾਂ ਪੋਪੂਲਰ ਕਰਾ ਰਹੀਆਂ ਨੇ। ਮੀਰੀ ਪੀਰੀ ਨੂੰ SGPC ਵੀ ਨਹੀਂ ਦੱਸ ਪਾ ਰਹੀ, ਕਿਉਂਕਿ ਉਹਨਾਂ ਦੀ ਲੋੜ ਹੁੰਦੀ ਹੈ ਕਿ ਉਹਨਾਂ ਦਾ ਨੈਸ਼ਨਲ ਪਾਰਟਨਰ ਕੌਣ ਆ ਤੇ ਉਹ ਕੀ ਕਹਿ ਰਿਹਾ, ਉਹਦੇ ਮੁਤਾਬਕ ਗੱਲਾਂ ਕਰਦੇ ਨੇ। ਤੁਸੀਂ ਦੇਖਿਆ ਹੀ ਹੈ ਨਾ ਪਿਛਲੇ ਸਾਲ ਦੇ ਵਿੱਚ ਹੀ ਕਿਵੇਂ ਯੂ ਟਰਨ ਵੀ ਹੋਏ ਨੇ ਜਦੋਂ ਦਾ ਅਲਾਇੰਸ ਟੁੱਟ ਗਿਆ ਨੈਸ਼ਨਲ ਕੋਲੀਸ਼ਨ ਦੇ ਵਿੱਚ। ਹੁਣ ਸਾਰੇ ਪੰਥਕ ਵੀ ਬਣ ਗਏ ਨੇ। ਸੋ ਉਹ ਵੀ ਨਹੀਂ ਸਾਡਾ ਆਨਸਰ, ਉਹ ਆਪਣੇ ਤਰੀਕੇ ਨਾਲ ਕਰ ਰਹੇ ਨੇ, ਜਿਵੇਂ ਪਹਿਲਾਂ ਵੀ ਸਿੱਖਾਂ ਨੇ ਕੀਤਾ ਸੀ 100 ਸਾਲ ਪਹਿਲਾਂ ਵੀ, ਅਸੀਂ ਵੀ ਆਪਣੇ ਤਰੀਕੇ ਨਾਲ ਕਰ ਰਹੇ ਹਾਂ। ਬਟ ਇੰਡੀਵਿਜੂਅਲ ਸਿੱਖਸ ਨੂੰ ਜਿਹੜਾ ਇਹ ਡਰ ਹੈਗਾ ਆਪਣੇ ਰਿਲੀਜੀਅਸ ਬੰਦਿਆਂ ਦਾ ਤੇ ਆਪਣੇ ਪੋਲੀਟੀਕਲ ਬੰਦਿਆਂ ਦਾ, ਇਹ ਡਰ ਸਾਨੂੰ ਭੰਨਣਾ ਪੈਣਾ। ਇਹ ਅਸੀਂ ਕਿਉਂ ਘਬਰਾ ਜਾਂਦੇ ਹਾਂ? ਜਿਹੜੇ ਸਾਡੇ ਪ੍ਰਤੀਨਿਧੀ ਕਰ ਰਹੇ ਨੇ ਸਿਆਸੀ ਮਾਮਲਿਆਂ ਦੀਆਂ ਜਾਂ ਰੂਹਾਨੀਅਤ ਦੇ ਮਾਮਲਿਆਂ ਦੀਆਂ, ਅਸੀਂ ਅੰਨੀ ਸ਼ਰਧਾ ਵਿੱਚ ਹੀ ਉਹਨਾਂ ਦੇ ਪਿੱਛੇ ਲੱਗੇ ਰਹਿੰਦੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਜਿਹੜਾ ਕੱਲਾ ਮੀਰ ਆ ਤੇ ਜਿਹੜਾ ਕੱਲਾ ਪੀਰ ਆ, ਇਹ ਤਾਂ ਤੁਹਾਨੂੰ ਲੁੱਟੂਗਾ। ਸੋ ਹਰ ਸਿੱਖ ਨੂੰ, ਹਰ ਬੱਚੇ ਨੂੰ, ਮਾਈ ਭਾਈ ਨੂੰ, ਅਡਲਟਸ ਨੂੰ, ਜਿਹੜੇ ਨਹੀਂ ਵੀ ਐਕਟਿਵ, ਹਰ ਸਿੱਖ ਨੂੰ ਮੀਰੀ ਪੀਰੀ ਨੂੰ ਕਲੀਅਰ ਕਰ ਲੈਣਾ ਚਾਹੀਦਾ, ਜਿਹੜਾ ਦੋਨਾਂ ਚੀਜ਼ਾਂ ਨੂੰ ਇਕੱਠੇ ਕਰ ਲਿਆ ਗੁਰਬਾਣੀ ਮੁਤਾਬਕ ਤੇ ਸਿੱਖ ਇਤਿਹਾਸ ਮੁਤਾਬਕ। ਜਿਹੜਾ ਕੱਲਾ ਇੱਕ ਹੈਗਾ ਉਹ ਮਾਡਲ ਨਹੀਂ ਹੈ ਸਾਡਾ, ਉਹ ਆਪਣੀ ਥਾਂ ਤੇ ਬਹੁਤ ਵਧੀਆ ਹੋ ਸਕਦਾ। ਦੂਸਰਾ ਫਿਰ ਸੰਸਥਾਵਾਂ ਕੀ ਕਰਨ? ਸੰਸਥਾਵਾਂ ਨੂੰ ਜਿਹੜੇ ਐਕਚੁਅਲੀ ਖਾਲਸਾ ਮਜ਼ਹਬ ਨੂੰ ਅਪਣਾ ਚੁੱਕੇ ਨੇ, ਇਹ ਵਰਡ ਭਾਈ ਗੁਰਦਾਸ ਜੀ ਜਿਹੜੇ ਸਿੰਘ ਨੇ ਉਹਨਾਂ ਨੇ ਲਿਖਿਆ, ਕਿਉਂਕਿ ਮਜ਼ਹਬ ਦਾ ਇੱਕ ਐਲੀਮੈਂਟ ਹੈ। ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦਾ, ਕਿਉਂਕਿ ਅੱਜ ਕੱਲ੍ਹ ਦੀ ਡਿਬੇਟ ਵਿੱਚ ਅਸੀਂ ਨਾ ਰਿਲੀਜਨ ਦੇ ਬਾਰੇ ਬੜਾ ਕੁਝ ਕਿਹਾ ਜਾਂਦਾ। ਮਜ਼ਹਬ ਦਾ ਮਤਲਬ ਆ ਜਿਹੜੇ ਹੁਣ ਆਰਗੇਨਾਈਜ਼ਡ ਹੋ ਗਏ। ਧਰਮ ਦਾ, ਮਜ਼ਹਬ ਦਾ, ਇਹ ਲਫ਼ਜ਼ਾਂ ਦੀ ਆਪਣੀ ਇੱਕ ਥਿਓਰੀਜ਼ ਨੇ ਸਾਰਿਆਂ ਦੀਆਂ। ਤੋ ਦੱਸਿਆ ਭਾਈ ਗੁਰਦਾਸ ਜੀ ਨੇ ਕਿ ਜਦ ਸਾਰੇ ਬਾਕੀ ਦੇ ਦੋ ਮਜ਼ਹਬ ਉਲਟਾਨਾ ਪੁੱਠੇ ਚਲੇ ਗਏ, ਉੱਥੇ ਫਿਰ ਖਾਲਸਾ ਮਜ਼ਹਬ ਨੇ ਆ ਕੇ ਕੰਮ ਸਿੱਧਾ ਕੀਤਾ। ਇਸ ਕਰਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਜਿਨ੍ਹਾਂ ਨੇ ਕਰਵਾਇਆ। ਠੀਕ ਹੈ ਜੀ। ਸੋ ਸੰਸਥਾਵਾਂ ਕੀ ਕਰਨ ਕਿ ਕਿਸ ਤਰ੍ਹਾਂ ਆਰਗੇਨਾਈਜ਼ ਕਰਨਾ ਮੀਰੀ ਪੀਰੀ ਦੇ
ਥੱਲੇ ਆ ਕੇ। ਹਰ ਸਟੇਟ ਦੇ ਵਿੱਚ ਜਿੱਥੇ ਵੀ ਅਸੀਂ ਵਸ ਰਹੇ ਹਾਂ, ਇਹ ਸਿੰਪਲਿਸਟਿਕ ਲੈਕਚਰ ਤੋਂ ਗੱਲ ਨਹੀਂ ਬਣੂਗੀ। ਮੇਰੇ ਵਰਗੇ ਵੀ, ਮੇਰੇ ਤੋਂ ਜ਼ਿਆਦਾ ਗੁਣੀ ਗਿਆਨੀ ਵੀ ਬੜੀਆਂ ਅਸੀਂ ਗੱਲਾਂ ਇੱਥੇ ਕੀਤੀਆਂ ਨੇ, ਹੋਰ ਵੀ ਕਰਾਂਗੇ, ਬਟ ਕੁਝ ਪੋਲੀਟੀਕਲ ਥਿੰਕਰਸ ਨੂੰ ਬਹਿ ਕੇ ਕਰਨਾ ਪੈਣਾ ਕਿ ਅਮਰੀਕਾ ਵਿੱਚ ਮੀਰੀ ਪੀਰੀ ਕਿਵੇਂ ਲਿਆਈ ਜਾਵੇ। ਦੇਖਦੇ ਹੋਏ ਕਿ ਸਿੱਖਾਂ ਦਾ ਤਾਂ ਕੋਈ MP, ਕੋਈ ਕਾਂਗਰਸ ਪਰਸਨ ਹੀ ਨਹੀਂ ਬਣਿਆ ਅਜੇ। ਇੱਥੇ ਸਾਡੀਆਂ ਨੋਮੀਨੇਟਿਵ ਪੋਜੀਸ਼ਨਸ ਆ ਰਹੀਆਂ ਨੇ, ਤੇ ਨੋਮੀਨੇਟਿਵ ਪੋਜੀਸ਼ਨ ਯੂ ਸਰਵ ਐਟ ਦ ਬਿਹੈਸਟ ਆਫ ਯੋਰ ਬੌਸ, ਕਦੇ ਵੀ ਫਾਇਰ ਕੀਤੇ ਜਾ ਸਕਦੇ ਨੇ। ਵੱਡੀਆਂ ਗੱਲਾਂ ਆ ਰਹੀਆਂ ਨੇ, ਬੜਾ ਜੇ ਰੈਡੀ ਨਹੀਂ ਹਾਂ ਅਸੀਂ ਬਿਗ ਗੇਮ ਦੇ ਲਈ। ਕੈਨੇਡਾ ਦੇ ਵਿੱਚ ਸੰਸਥਾਵਾਂ ਨੂੰ ਇਹ ਸੋਚਣਾ ਪਊ ਜਿਹੜੀ ਆਰਗੇਨਾਈਜ਼ ਕਰਨੀਆਂ ਚਾਹੁੰਦੀਆਂ ਨੇ ਮੀਰੀ ਪੀਰੀ ਦੇ ਆਈਡੀਆ ਨੂੰ, ਕਿ ਉਹ ਕਿਸ ਤਰੀਕੇ ਨਾਲ ਆਪਣੀ ਪੰਥਕਨੈਸ ਵੀ ਕਾਇਮ ਰੱਖ ਸਕਦੇ ਨੇ। ਉਹ ਸਮਝੋ, ਕਿਉਂਕਿ ਹਰ ਬੰਦਾ ਹਰ ਚੀਜ਼ ਨਹੀਂ ਕਰ ਸਕਦਾ। ਉਹਨੇ ਚਾਰਟਰ ਆਫ ਕੈਨੇਡਾ ਨੂੰ ਵੀ ਆਨਸਰ ਦੇਣਾ ਨਾ, ਉਹਨੇ ਆਪਣੇ ਪੋਲੀਟੀਕਲ ਪਾਰਟੀ ਦੇ ਹੈੱਡ ਨੂੰ ਵੀ ਆਨਸਰ ਦੇਣਾ। ਉਹਦੇ ਵਿੱਚ ਕਿੰਨੀ ਗੁੰਜਾਇਸ਼ ਹੈ, ਇਹ ਕਿਵੇਂ ਕਰੇ, ਇਹ ਸੋਚੋ। ਇਸੇ ਤਰ੍ਹਾਂ UK ਦੇ ਵਿੱਚ ਕੰਸੈਂਸਸ ਕਿਵੇਂ ਡਿਵੈਲਪ ਕਰਾਉਣਾ, ਤੇ ਇੰਡੀਆ ਦੇ ਵਿੱਚ ਜਿਹੜੀ ਕਿ ਲਗਾਤਾਰ ਪੋਲਿਟਿਕਸ ਚੇਂਜ ਹੁੰਦੀ ਆ, ਲਗਾਤਾਰ ਤੁਸੀਂ ਦੇਖ ਹੀ ਰਹੇ ਹੋ। ਹੁਣ ਅਗਲੇ ਸਾਲ ਦੇ ਇਲੈਕਸ਼ਨਾਂ ਦੀ ਕਿਵੇਂ ਗੱਲਾਂ ਹੋ ਰਹੀਆਂ ਨੇ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਕੈਬਨਿਟ ਦਾ ਸ਼ਫਲ ਹੋਇਆ ਉਹ ਕੋਵਿਡ ਨੂੰ ਲੈ ਕੇ ਹੋਇਆ, ਤੇ UP ਦੀਆਂ ਪੰਚਾਇਤਾਂ ਇਲੈਕਸ਼ਨ ਨੂੰ ਹੋ ਕੇ ਹੋਇਆ, ਬਾਕੀ ਅਜੇ ਕੁਝ ਨਹੀਂ ਹੋਇਆ। ਉਹਨਾਂ ਨੂੰ ਕਲੈਰਿਟੀ ਹੈਗੀ ਕਿ ਅਸੀਂ ਆਪਣੀ ਪ੍ਰੈਕਟਿਸ ਕਿਵੇਂ ਕਰਨੀ ਹੈ ਪੋਲਿਟਿਕਸ ਦੀ। ਸਾਨੂੰ ਵੀ ਜਦ ਅਸੀਂ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਗੱਲਾਂ ਕਰ ਰਹੇ ਹਾਂ ਮੀਰੀ ਪੀਰੀ ਦੀਆਂ, ਕੰਪਲੀਟ ਸੋਵਰੈਨਿਟੀ ਤੋਂ, ਉਹਦਾ ਸਾਡਾ ਟੀਚਾ ਹਰ ਵੇਲੇ ਰਹੂਗਾ ਤੇ ਪਹਿਲੇ ਦਿਨ ਤੋਂ ਰਿਹਾ। ਬਟ ਜਦ ਤੱਕ ਉੱਥੇ ਨਹੀਂ ਪਹੁੰਚ ਪਾ ਰਹੇ ਹਾਂ, ਇੰਪਰਫੈਕਟ ਸਿਸਟਮ ਦੇ ਵਿੱਚ ਮੀਰੀ ਪੀਰੀ ਦੇ ਆਈਡੀਏ ਨੂੰ, ਮੀਰੀ ਪੀਰੀ ਦੇ ਇੰਸਟੀਟਿਊਸ਼ਨ ਨੂੰ ਕਿਸ ਤਰ੍ਹਾਂ ਲਾਗੂ ਕਰਾਈਏ, ਸੰਸਥਾਵਾਂ ਦਾ ਇਹ ਜ਼ੋਰ ਲੱਗਣਾ ਚਾਹੀਦਾ। ਜੇ ਇਹ ਕੰਮ ਅਸੀਂ ਕਰਦੇ ਹਾਂ, ਕਿਉਂਕਿ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਨੂੰ ਵੀ 18 ਮਹੀਨੇ 20 ਮਹੀਨੇ ਲੱਗੇ ਸੀ, ਬਟ 20 ਮਹੀਨਿਆਂ ਵਿੱਚ ਪੂਰਾ ਕਰ ਲਿਆ ਸੀ। ਤੇ ਉਸ ਤੋਂ ਬਾਅਦ ਛੋਟਾ ਘੱਲੂਘਾਰਾ ਵੀ ਹੋਇਆ, ਵੱਡੇ ਘੱਲੂਘਾਰਾ ਵੀ ਹੋਇਆ, ਫਿਰ 1765 ਵਿੱਚ ਲਾਹੌਰ ਫਤਿਹ ਹੋਇਆ ਸੀ। ਇਹ ਜਿਹੜਾ ਅਸੀਂ ਰਸ਼ਟ ਹੈਗੇ ਨਾ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਇਨਸਟੈਂਟ ਗ੍ਰੈਟੀਫਿਕੇਸ਼ਨ, ਕਿ ਮੇਰੇ ਵੇਲੇ ਹੀ, ਮੇਰੇ ਥੱਲੇ ਹੀ ਹੋ ਜਾਵੇ ਤਾਂ ਕਿ ਮੇਰੀ ਲੈਗੇਸੀ ਬਣ ਜਾਵੇ, ਤਾਂ ਕਦੇ ਕੁਝ ਨਹੀਂ ਹੋ। ਬਾਬਾ ਬੰਦਾ ਸਿੰਘ ਬਹਾਦਰ ਨੂੰ ਤਾਂ ਗੁਰੂ ਦਾ ਥਾਪੜਾ ਸੀ। ਅਸੀਂ ਅਜੇ ਗੁਰੂ ਦਾ ਥਾਪੜਾ ਇੱਕ ਦੂਜੇ ਨੂੰ ਕਹਿ ਦਿੰਦੇ ਹਾਂ, ਅਜੇ ਗੁਰੂ ਦਾ ਜੇ ਲੈ ਲਿਆ ਪਤਾ ਕਿਵੇਂ ਲੱਗੂ, ਜਦ ਜਿਹੜਾ ਭੈ ਹੈਗਾ, ਜਦ ਡਰ ਹੈਗਾ, ਜਦ ਇਹ ਸਾਡੇ 'ਚੋਂ ਖਤਮ ਹੋ ਜੂ। ਆਓ ਆਪਾਂ ਇਹ ਅਰਦਾਸ ਕਰੀਏ ਕਿ ਜਿਹੜੇ ਸੂਰਮਿਆਂ ਨੂੰ ਤੇ ਜਿਹੜੇ ਇਤਿਹਾਸ ਨੂੰ ਮੁੱਖ ਰੱਖ ਕੇ ਮੀਰੀ ਪੀਰੀ ਦੇ ਇੰਸਟੀਟਿਊਸ਼ਨ ਦੀ ਆਪਾਂ ਗੱਲਾਂ ਕਰ ਰਹੇ ਹਾਂ, ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਪ੍ਰਭ ਹੋ ਕਿਰਪਾਲ ਦਿਆਲ ਜਿਹੜੇ ਲਫ਼ਜ਼ ਨੇ, ਅਸੀਂ ਇਹ ਮੰਗੀਏ ਗੁਰੂ ਕੋਲੋਂ ਕਿ ਸਾਡਾ ਵੀ ਡਰ ਖਤਮ ਕਰ ਦੇਵੇ, ਤਾਂ ਕਿ ਜਿਹੜੇ ਸਾਡੇ ਧਾਰਮਿਕ ਲੀਡਰ ਬਣ ਗਏ ਨੇ, ਜਿਹੜੇ ਸਾਡੇ ਪੋਲੀਟੀਕਲ ਲੀਡਰ ਬਣ ਗਏ ਨੇ, ਅਸੀਂ ਇਹਨਾਂ ਨੂੰ ਕਿਵੇਂ ਸਾਈਡ ਤੇ ਕਰਕੇ ਆਪਣੇ ਵਿੱਚੋਂ ਮੀਰੀ ਪੀਰੀ ਦੀ ਜੋਤ ਕਿਵੇਂ ਜਗਾਉਣੀ ਆ, ਗੁਰਸਾਖੀ ਜੋਤ ਪ੍ਰਗਟ ਹੋਏ ਕਰਕੇ ਕਿਵੇਂ ਜਗਾਉਣੀ ਆ। ਫਿਰ ਸਾਨੂੰ ਪਤਾ ਲੱਗ ਜੂ ਕਿ ਇੰਪਰਫੈਕਟ ਤਰੀਕਿਆਂ ਦੇ ਵਿੱਚ ਵੀ, ਇਹ ਭਾਈ ਗੁਰਦਾਸ ਜੀ ਨੇ ਲਿਖਿਆ, ਮੈਂ ਇੱਥੇ ਗੱਲ ਸਮਾਪਤ ਕਰ ਰਿਹਾ, ਕਹਿੰਦੇ ਫਿਰ ਪਤਾ ਲੱਗ ਜਾਂਦਾ ਆਸਾ ਵਿੱਚ ਨਿਰਾਸ ਗਤ। ਆਪਾਂ ਇਕੱਲੇ ਨਿਰਾਸ਼ ਰਹਿ ਜਾਂਦੇ ਆ ਨਾ। ਦੇਖੋ ਦੋਨਾਂ ਲਫ਼ਜ਼ਾਂ ਦਾ ਸੇਮ ਰੂਟ ਹੈਗਾ, ਆਸਾ ਵਿੱਚ ਨਿਰਾਸ ਗਤ। ਗਤੀ ਹੁੰਦੀ ਹੈ ਮੂਵਮੈਂਟ। ਕਹਿੰਦੇ ਫਿਰ ਸਿੱਖਾਂ ਦਾ ਮੂਵਮੈਂਟ ਕਿਵੇਂ ਆ, ਉਹ 6ਵੇਂ ਪਾਤਸ਼ਾਹ ਬੜੇ ਦੀ ਗੱਲ ਕਰ ਰਹੇ ਨੇ, ਉਸ ਵੇਲੇ ਬੜੀ ਨਿਰਾਸ਼ਾ ਪੈਦਾ ਕੀਤੀ ਜਾਂਦੀ ਸੀ। ਕਹਿੰਦੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਆਸ਼ਾ ਤੇ ਨਿਰਾਸ਼ਾ ਇਕੱਠੀਆਂ ਚੱਲਦੀਆਂ ਨੇ, ਤੇ ਨਿਰਾਸ਼ਾ ਦੀ ਤਿਆਰੀ ਹੋਣੀ ਚਾਹੀਦੀ ਹੈ ਕਿ ਕੰਮ ਨਹੀਂ ਪੂਰਾ ਹੋਊ, ਬਟ ਗੁਰੂ ਨੂੰ ਮੁੱਖ ਰੱਖ ਕੇ ਕੰਮ ਕਰੀ ਚੱਲੋ। ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਕਿ ਹੋਪ ਹੋਣੀ ਚਾਹੀਦੀ ਹੈ ਗੁਰੂ ਦੇ ਵਿੱਚ, ਤੇ ਲੋਕਾਂ ਦੇ ਵਿੱਚ ਤਾਂ ਪਤਾ ਨਹੀਂ ਕਿਹਨੇ ਕਿਸ ਵੇਲੇ ਕਿਹੜਾ ਪੁੱਠਾ ਕੰਮ ਕਰ ਦੇਣਾ। ਸੋ ਆਸਾ ਵਿੱਚ ਨਿਰਾਸ ਗਤ ਅਸੀਂ ਕ੍ਰੀਏਟ ਕਰੀਏ, ਇਹ ਅਰਦਾਸ ਕਰੀਏ, ਤਾਂ ਕਿ ਅਸੀਂ ਵੀ ਮੀਰੀ ਪੀਰੀ ਨੂੰ ਆਪਣੀ ਲਾਈਫ ਵਿੱਚ ਲਿਆਈਏ, ਆਪਣੇ ਜਥੇਬੰਦੀਆਂ ਦੀ ਲਾਈਫ ਵਿੱਚ ਲਿਆਈਏ। ਤਾਂ 2021 ਦੇ ਵਿੱਚ ਮੀਰੀ ਪੀਰੀ ਨੂੰ ਕਿਵੇਂ ਸੁਰਜੀਤ ਕਰਨਾ ਜਾਂ ਪੁਨਰ ਸੁਰਜੀਤ ਕਰਨਾ, ਇਹਦੇ ਵੱਲ ਤਵੱਜੋ ਦੇਣ ਜੋਗੇ ਹੋਈਏ। ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।